ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ। 15 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਰਾਤੀ 11 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਰੱਖਿਆ ਗਿਆ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਸਨਿਮਰ ਬੇਨਤੀ ਕਰਾਂਗਾ, ਆਪਣੇ ਰੁਝੇਵਿਆਂ ਨੂੰ ਛੱਡ ਕੇ, ਵਹੀਰਾਂ ਘੱਤ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪ ਜੀਆਂ ਨੂੰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ, ਜਦੋਂ ਤੁਸੀਂ ਪਿਆਰ ਦੇ ਵਿੱਚ ਆ ਕੇ ਚੁਪਹਿਰਾ ਕੱਟਦੇ ਹੋ, ਚੁਪਹਿਰੇ ਵਿੱਚ 5 ਪਾਠ ਜਪਜੀ ਸਾਹਿਬ ਕਰਦੇ ਹੋ, 2 ਚੌਪਈ ਸਾਹਿਬ ਦੇ ਪਾਠ ਕਰਦੇ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੋ, ਜਦੋਂ ਤੁਸੀਂ ਪਿਆਰ ਨਾਲ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀਆਂ ਤਕਲੀਫਾਂ ਨੂੰ ਕੱਟਦੇ ਨੇ। ਮੈਂ ਤੁਹਾਨੂੰ ਹਜ਼ਾਰਾਂ ਪ੍ਰੇਮੀ ਵਿਖਾ ਸਕਦਾ ਜਿਹੜੇ ਇਹ ਤੁਹਾਨੂੰ ਕਹਿਣਗੇ, ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਬਾਬਾ ਦੀਪ ਸਿੰਘ ਜੀ ਨੇ ਸਾਡੇ ਘਰ ਦੇ ਵਿੱਚੋਂ ਬਿਮਾਰੀਆਂ ਦੇ ਡੇਰੇ ਦੂਰ ਕਰ ਦਿੱਤੇ, ਸਾਡੇ ਘਰ ਵਿੱਚ ਬਰਕਤਾਂ ਦੀਆਂ ਮੁੱਠਾਂ ਖੁੱਲ੍ਹ ਗਈਆਂ, ਸਾਡੇ ਘਰ ਦੇ ਜਿਹੜੇ ਮੈਂਬਰ ਸ਼ਰਾਬ ਪੀਂਦੇ ਸੀ ਉਹ ਸ਼ਰਾਬ ਛੱਡ ਗਏ, ਮਾੜੀਆਂ ਚੀਜ਼ਾਂ ਦਾ ਤਿਆਗ ਕਰ ਗਏ, ਘਰ ਦੇ ਵਿੱਚ ਸੁੱਖ ਸ਼ਾਂਤੀ ਆਉਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਅਸੀਂ ਚੁਪਹਿਰੇ ਕੱਟ ਰਹੇ ਹਾਂ, ਤਿਉਂ-ਤਿਉਂ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੀ ਨੇੜਤਾ ਦੇ ਰਹੇ ਤੇ ਸਾਡੇ ਦੁੱਖ ਕੱਟ ਰਹੇ ਨੇ। ਭਾਗਾਂ ਵਾਲਿਓ, ਇਹ ਚੁਪਹਿਰਾ ਜਪ ਤਪ ਸਮਾਗਮ ਮੇਰੇ ਬੜੇ ਪਿਆਰੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਉਹਨਾਂ ਵੱਲੋਂ ਉਲੀਕਿਆ ਗਿਆ। ਔਰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਜਿਹੜੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, 20-20 50 ਨੂੰ ਨਾਲ ਲੈ ਕੇ ਆਇਓ। ਔਰ ਆਪਣੇ ਦਸਵੰਧ ਵਿੱਚੋਂ ਭਾਵੇਂ ਤੁਹਾਨੂੰ ਗੱਡੀਆਂ ਕਰਨੀਆਂ ਪੈ ਜਾਣ, ਕਾਰਾਂ ਕਰਨੀਆਂ ਪੈ ਜਾਣ, ਟਰੱਕ ਕਰਨੇ ਪੈ ਜਾਣ, ਬੱਸਾਂ ਕਰਨੀਆਂ ਪੈ ਜਾਣ, ਜਿਵੇਂ ਵੀ ਕਰਨਾ ਪੈ ਜੇ, ਪਰ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। 50 ਨੂੰ ਨਾਲ ਲੈ ਕੇ ਸ਼ਾਮ ਨੂੰ 4 ਵਜੇ ਤੱਕ ਲਾਸਟ ਪਹੁੰਚ ਜਿਓ, ਲੰਗਰ ਪ੍ਰਸ਼ਾਦ ਛਕ ਕੇ 5 ਵਜੇ ਫਿਰ ਆਪਾਂ ਚੌਂਕੜੇ ਮਾਰ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਣਾ। ਔਰ ਪੂਰਾ ਚੁਪਹਿਰਾ ਗੁਰੂ ਪਿਤਾ ਜੀ ਦੀ ਖੁਸ਼ੀ ਲੈਣ ਵਾਸਤੇ, ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣ ਵਾਸਤੇ ਅਸੀਂ ਕੱਟਣਾ। ਔਰ ਗਰੰਟੀ ਦੇ ਰਹੇ ਹਾਂ, ਲਿਖ ਕੇ ਦੇਣ ਨੂੰ ਤਿਆਰ ਹਾਂ, ਜਿਹੜੀ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਚੁਪਹਿਰੇ ਦੇ ਵਿੱਚ ਅਰਦਾਸ ਕਰੋਗੇ ਨਾ, ਬਾਬਾ ਦੀਪ ਸਿੰਘ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰਨਗੇ। ਜਿੱਥੇ ਵੀ ਤੁਸੀਂ ਸੁਣਦੇ ਹੋ, ਲੁਧਿਆਣੇ ਦੀ ਸੰਗਤ, ਲੁਧਿਆਣੇ ਦੇ ਪਰਿਵਾਰਕ ਮੈਂਬਰਾਂ ਨੇ ਤੇ ਪਹੁੰਚਣਾ ਹੀ ਪਹੁੰਚਣਾ। ਲੁਧਿਆਣੇ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ, ਸਭ ਨੂੰ ਮੈਂ ਬੇਨਤੀ ਕਰਦਾ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਦਮ ਦੇ ਨਾਲ, ਉਤਸ਼ਾਹ ਦੇ ਨਾਲ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਔਰ ਇਹ ਸਾਰਾ ਸਮਾਗਮ ਜਿੱਥੇ ਵੱਖ-ਵੱਖ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਵੀ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 15 ਮਾਰਚ ਦਿਨ ਸ਼ੁੱਕਰਵਾਰ ਸ਼ਾਮੀ 5 ਤੋਂ ਰਾਤੀ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਇਹ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ। ਆਓ ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ, ਆਪਣੇ ਬੰਧਨਾਂ ਨੂੰ ਕਟਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। USA ਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, 16 ਮਾਰਚ ਤੋਂ 24 ਮਾਰਚ ਤੱਕ ਦਾਸ ਤੁਹਾਡੇ ਇਲਾਕਿਆਂ ਦੇ ਵਿੱਚ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਪ੍ਰੋਗਰਾਮਾਂ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ, ਤੁਹਾਡੇ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਜੋ ਰੋਜ਼ ਤੁਸੀਂ ਵੇਖਦੇ ਹੋ, ਸਮਾਗਮ ਆਨੰਦ ਲੈਂਦੇ ਹੋ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਹੀਰਾਂ ਘੱਤ ਕੇ ਪਰਿਵਾਰਾਂ ਸਮੇਤ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਔਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਗਰੰਟੀ ਦੇ ਰਹੇ ਹਾਂ, ਜਦੋਂ ਤੁਸੀਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੋਗੇ, ਇੱਕ ਵੀ ਸਮਾਗਮ ਵਿੱਚ ਗੈਰ ਹਾਜ਼ਰੀ ਨਹੀਂ ਕਰੋਗੇ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲਓਗੇ। ਜਿਹੜੀ ਵੀ ਫਿਰ ਤੁਸੀਂ 24 ਤਰੀਕ ਨੂੰ ਲਾਸਟ ਦਿਨ ਤੇ ਅਰਦਾਸ ਕਰਨੀ ਹੈ, ਬਾਬਾ ਦੀਪ ਸਿੰਘ ਜੀ ਨੇ ਇੱਕ ਦੀ ਅਰਦਾਸ ਨੂੰ ਕਬੂਲ ਕਰ ਲੈਣਾ। ਭੁੱਲਿਓ ਨਾ, 16 ਮਾਰਚ ਤੋਂ 24 ਮਾਰਚ ਤੱਕ ਕੈਲੀਫੋਰਨੀਆ ਔਰ LA ਦੀਆਂ ਸਾਰੀਆਂ ਸੰਗਤਾਂ, ਹੋਰ ਵੀ ਜਿੱਥੇ ਤੁਸੀਂ ਭਾਵਨਾ ਦੇ ਨਾਲ ਸੁਣਦੇ ਹੋ, ਜਿਹੜੇ ਪਹੁੰਚ ਸਕਦੇ ਹੋ ਪਹੁੰਚ ਜਿਓ। ਮੇਰੀ ਬੇਨਤੀ, ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਨੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰਨ ਪ੍ਰੇਮ ਹੋਵੇ, ਵਾਹ ਜੀ ਵਾਹ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ 11ਵੀਂ ਜੁਗਤੀ ਤੇਰੀ ਅਰਦਾਸ ਦੇ ਵਿੱਚ ਢੀਠ ਮੰਗਤੇ ਵਾਲਾ
ਗੁਣ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਤੇ ਅਰਦਾਸ ਕਰਨ ਦੀ 12ਵੀਂ ਜੁਗਤੀ ਕੱਲ ਆਪਾਂ ਸੁਣੀ ਸੀ ਕੀ? ਹੈ ਜੀ, ਹਾਂ, ਆਹ ਆਵਾਜ਼ ਸਹੀ ਆ ਗਈ ਤੇਰੀ ਅਰਦਾਸ ਵਿੱਚ। ਹਾਂ, ਆ ਭੈਣਾਂ ਵੱਲੋਂ ਆਵਾਜ਼ ਸਹੀ ਆ ਗਈ ਏ। ਚਲੋ ਤੁਹਾਡੇ ਵੱਲੋਂ ਬਾਕੀ ਸਾਰੀਆਂ ਆਵਾਜ਼ਾਂ ਸਹੀ ਆਈਆਂ, ਜੇ ਇੱਕ ਨਹੀਂ ਵੀ ਆਈ ਕੋਈ ਨਹੀਂ, ਚੜ੍ਹਦੀ ਕਲਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਆਪਾਂ ਉਹ ਜਿਹੜੀਆਂ ਪਹਿਲੀਆਂ 11 ਜੁਗਤੀਆਂ ਕਮਾ ਕੇ ਚੱਲੀਏ, ਸਟੈਪ ਬਾਈ ਸਟੈਪ ਵੱਧਦੇ ਚੱਲੀਏ, ਗੁਰੂ ਨੇ ਬਖਸ਼ਿਸ਼ਾਂ ਤੇ ਕਰਨੀਆਂ ਹੀ ਨੇ। ਇਹ 12ਵੀਂ ਜੁਗਤੀ ਅਰਦਾਸ ਕਰਨ ਦੀ, ਤੇਰੀ ਅਰਦਾਸ ਵਿੱਚ ਦੁਨਿਆਵੀ ਮੰਗ ਦੇ ਨਾਲ ਨਾਲ ਉੱਤਮ ਮੰਗ ਵੀ ਹੋਵੇ। ਕਿਹੜੀ ਮੰਗ ਹੋਵੇ? ਉੱਤਮ ਮੰਗ ਵੀ ਹੋਵੇ। ਤੇ ਹੁਣ 13ਵੀਂ ਜੁਗਤੀ, ਇਹ ਥੋੜੀ ਜੀ ਉਲਟੀ ਹੈ। ਉਲਟੀ ਨਹੀਂ, ਇਦਾਂ ਕਹਿ ਲੋ ਸਭ ਤੋਂ ਸਿੱਧੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਕਹਿਣ ਚ ਉਲਟੀ ਆਏਗਾ, ਪਰ ਇਹ ਜੁਗਤੀ ਬੜੀ ਪਿਆਰੀ। ਸਤਿਗੁਰੂ ਸੇਵਾ ਲੈਣ ਆਓ। ਲੜੀ ਜੋੜਨ ਵਾਸਤੇ ਪਹਿਲੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 519 ਨੰਬਰ ਅੰਗ ਦੇ ਉੱਤੇ ਦਰਜ ਪੜ ਲਓ। ਉਸ ਤੋਂ ਬਾਅਦ 13ਵੀਂ ਜੁਗਤੀ ਆਪਾਂ ਸਾਂਝੀ ਕਰਾਂਗੇ। ਇੱਕ ਵਾਰੀ ਪੁੱਛ ਲਾਂ ਚੜ੍ਹਦੀ ਕਲਾ ਚ ਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ ਚ ਮਹਾਰਾਜ ਜੀ ਦੀ ਮਿਹਰ ਨਾਲ ਮਿਹਣ ਕਰਿਓ ਜੀ, ਕਿਰਪਾ ਪਿਆਰ ਨਾਲ। ਜੀ ਕੀ ਬੇਰਥਾ ਹੋਏ, ਜੀ ਕੀ ਬੇਰਥਾ ਹੋਏ, ਬੋਲੋ ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਛੋੜ ਸਿਆਣਪ ਸਗਲਾ, ਛੋੜ ਸਿਆਣਪ ਸਗਲ, ਮਨ ਤਨ ਆਰਾਪ ਤਰ, ਮਨ ਤਨ ਆਰਾਪ ਤਰ, ਮਨ ਤਨ ਆਰਾਪ ਤਰ, ਜੀ ਕੇ ਬਿਰਥਾ ਹੋਏ। ਬੋਲੋ ਜੀ ਕੇ ਬਿਰਥਾ ਹੋਏ। ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਪੂਜੋ ਗੁਰ ਕੇ ਪੈਰ, ਦੁਰਮਤ ਜਾਏ ਜਰ, ਵਾਹ ਵਾਹ। ਸਾਧ ਜਨਾ ਕੇ ਸੰਗ, ਭਵ ਜਲ ਬਿਖਮ ਤਰ, ਸ਼ਾਬਾਸ਼। ਸੇਵੋ ਸਤ ਗੁਰਦੇਵ, ਅੱਗੇ ਨਾਮਰੋ ਡਰ, ਖਿਨ ਮੈਂ ਕਰੇ ਨਿਹਾਲ, ਊਣੇ ਸੂਪਰ ਭਰ, ਮਨ ਕੋ ਹੋਏ ਸੰਤੋਖ, ਧਿਆਈਏ ਸਦਾ ਹਰ, ਸੋ ਲਗਾ ਸਤਿਗੁਰ ਸੇਵ, ਜਾ ਕੋ ਕਰਮ ਧੁਰ, ਸੋ ਲਗਾ ਸਤਿਗੁਰ ਸੇਵ, ਜਾ ਕੋ ਕਰਮ ਧੁਰ। ਬੋਲੋ ਜੀ। ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ,
ਜੀ ਕੀ ਬੇਰਥਾ ਹੋਏ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਰਦਾਸ ਕਰਨ ਦੀ 13ਵੀਂ ਜੁਗਤੀ। ਉਹ ਕੀ? ਜਦੋਂ ਤੇਰੀ ਅਰਦਾਸ ਕਬੂਲ ਹੋ ਗਈ, ਸੁਣਿਓ ਧਿਆਨ ਨਾਲ, ਤੂੰ ਅਰਦਾਸ ਕੀਤੀ, ਆਪਣੀ ਅਰਜੀ ਲਾਈ, ਅਰਦਾਸ ਕਬੂਲ ਹੋ ਗਈ, ਤੇ ਉਸ ਤੋਂ ਬਾਅਦ ਗੁਰੂ ਪਿਤਾ ਦਾ ਸ਼ੁਕਰਾਨਾ ਕਰ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸ਼ੁਕਰਾਨਾ ਕਰ, ਸ਼ੁਕਰਾਨਾ। ਅਹੰਕਾਰ 'ਚ ਨਾ ਆ, ਹਉਮੈ 'ਚ ਨਾ ਆ, ਸ਼ੁਕਰਾਨਾ ਕਰ। ਸ਼ੁਕਰ ਏ ਦਾਤਿਆ ਮੇਰੀਆਂ ਝੋਲੀਆਂ ਭਰ ਦਿੱਤੀਆਂ ਈ। ਜਿਸ ਟਾਣ ਨੂੰ ਫਲ ਲੱਗੀ ਜਾਣਨਾ, ਉਹ ਤੇ ਉਨੀ ਝੁਕਦੀ ਜਾਂਦੀ ਹੈ, ਝੁਕੀ ਜਾਏਗੀ। ਸ਼ੁਕਰ ਏ ਦਾਤਿਆ, ਕੀਰਤਨ ਦਿੱਤਾ ਹੀ ਤੇਰਾ ਸ਼ੁਕਰ, ਕਥਾ ਦਿੱਤੀ ਤੇਰਾ ਸ਼ੁਕਰ, ਮੈਨੂੰ ਸੰਗਤ 'ਚ ਬਿਠਾਇਆ ਤੇਰਾ ਸ਼ੁਕਰ, ਅੰਮ੍ਰਿਤ ਵੇਲੇ ਠਾਉਣਾ ਤੇਰਾ ਸ਼ੁਕਰ, ਸੇਵਾਵਾਂ ਵਿੱਚ ਮੇਰੇ ਕੋਲੋਂ ਯੋਗਦਾਨ ਪਵਾ ਰਿਹਾ ਤੇਰਾ ਸ਼ੁਕਰ, ਮੈਂ ਨੰਗੇ ਦਾ ਤਨ ਕੱਜਣ ਵਾਲਾ, ਭੁੱਖੇ ਦਾ ਪੇਟ ਭਰਨ ਵਾਲਾ ਬਣ ਗਿਆ ਤੇਰਾ ਸ਼ੁਕਰ। ਹਰ ਗੱਲ ਦੇ ਉੱਤੇ ਸ਼ੁਕਰਾਨਾ, ਹਰ ਗੱਲ ਦੇ ਉੱਤੇ। ਭਾਈ ਵੀਰ ਸਿੰਘ ਜੀ ਨੇ ਬੜੀ ਪਿਆਰੀ ਮਿਸਾਲ ਦਿੱਤੀ। ਕਹਿੰਦੇ ਜਿਹੜੇ ਅਹੰਕਾਰ ਕਰਦੇ ਆ ਨਾ, ਕਦੀ ਚਿੜੀਆਂ ਵੱਲ ਵੇਖੋ, ਪੰਛੀਆਂ ਵੱਲ ਵੇਖੋ। ਕਹਿੰਦੇ ਜਦੋਂ ਚਿੜੀ ਦੇ ਅੱਗੇ ਕੋਈ ਚੀਜ਼ ਪਾਓ ਨਾ, ਕਹਿੰਦੇ ਜਿਉਂ-ਜਿਉਂ ਖਾਂਦੀ ਹੈ ਨਾ, ਸਿਰ ਝੁਕਾ ਕੇ ਦੇਣ ਵਾਲੇ ਦਾ ਸ਼ੁਕਰਾਨਾ ਵੀ ਕਰਦੀ ਹੈ ਜੀ। ਕਹਿੰਦੇ ਬੰਦਾ ਹੀ ਇਹ ਜਿਹੜਾ ਤਾਂ ਵਾਲੇ ਪਾਸੇ ਮੂੰਹ ਕਰਕੇ ਉੱਚੀ ਡਕਾਰ ਮਾਰਦਾ ਹੰਕਾਰ ਵਿੱਚ। ਇੱਕ ਪੰਛੀ ਵੀ ਸ਼ੁਕਰਾਨਾ ਕਰਦਾ, ਸ਼ੁਕਰ ਹੈ ਦਾਤਿਆ ਤੂੰ ਦਿੱਤਾ ਹੈ, ਸ਼ੁਕਰ ਹੈ ਤੂੰ ਦਿੱਤਾ ਹੈ, ਤੂੰ ਦਿੱਤਾ ਹੈ। ਜਿਨੇ ਸਭ ਕੁਝ ਦਿੱਤਾ ਹੈ ਨਾ, ਉਹਦਾ ਸ਼ੁਕਰਾਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ। ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸ਼ੁਕਰਾਨਾ। ਮੈਨੂੰ ਕੁਦਰਤੀ ਬਚਨ ਚੇਤੇ ਆ ਗਿਆ। ਬਾਬਾ ਸ਼ਾਮ ਸਿੰਘ ਜੀ, ਆਟਾ ਮੰਡੀ ਅੰਮ੍ਰਿਤਸਰ, ਉਹਨਾਂ ਦਾ ਸਥਾਨ। ਹਰਮੰਦਰ ਸਾਹਿਬ ਦੇ ਅੰਦਰ ਕਿਸੇ ਦਾ ਨਾਮ ਲੈ ਕੇ ਅਰਦਾਸ ਨਹੀਂ ਹੁੰਦੀ, ਪਰ ਅੱਜ ਤੱਕ ਪਹਿਲੀ ਅਰਦਾਸ ਜਿਹੜੀ ਹੁੰਦੀ ਹੈ ਨਾ, ਉਹਦੇ ਵਿੱਚ ਬਾਬਾ ਸ਼ਾਮ ਸਿੰਘ ਜੀ ਦਾ ਨਾਮ ਲਿਆ ਜਾਂਦਾ ਅੰਦਰ ਦਰਬਾਰ ਸਾਹਿਬ ਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਹਿਲੀ ਅਰਦਾਸ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ ਹੈ। ਬਾਬਾ ਸ਼ਾਮ ਸਿੰਘ ਜੀ, ਬੜੀ ਪਿਆਰੀ ਉਹਨਾਂ ਦੀ ਅਵਸਥਾ। ਆਟਾ ਮੰਡੀ ਅੰਮ੍ਰਿਤਸਰ ਉਹਨਾਂ ਦਾ ਸਥਾਨ ਅੱਜ ਵੀ ਮੌਜੂਦ ਹੈ। ਉਹਨਾਂ ਨੇ ਛਬੀਲ ਲਾ ਲੈਣੀ, ਬਾਟੀਆਂ ਦੇ ਵਿੱਚ ਜਲ ਪਾ ਕੇ, ਪਾਣੀ ਪਾ ਕੇ ਰੱਖ ਲੈਣਾ, ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕਰਨੀ। ਤੇ ਮਹਾਂਪੁਰਖਾਂ ਦੀ ਇੱਕ ਰੂਟੀਨ ਸੀ, ਜਿਹੜਾ ਵੀ ਪਾਣੀ ਪੀਣ ਲੱਗੇ ਨਾ, ਉਹਨੂੰ ਕਹਿੰਦੇ ਸੀ ਪਿਆਰਿਆ ਪਾਣੀ ਪੀਣ ਤੋਂ ਪਹਿਲੇ ਬੋਲ ਵਾਹਿਗੁਰੂ। ਤੁਸੀਂ ਵੀ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਂਪੁਰਖਾਂ ਨੇ ਕਹਿਣਾ ਬਈ ਜਲ ਛਕਣ ਤੋਂ ਪਹਿਲੇ ਬੋਲ ਵਾਹਿਗੁਰੂ। ਵਾਹਿਗੁਰੂ। ਉਹ ਸਾਰਿਆਂ ਨੇ ਵਾਹਿਗੁਰੂ ਇਦਾਂ ਸਿਮਰਨ ਵੀ ਹੋ ਜਾਣਾ, ਸੇਵਾ ਵੀ। ਇੱਕ ਦਿਨ ਮਹਾਂਪੁਰਖ ਸੇਵਾ ਕਰ ਰਹੇ, ਇੱਕ ਬੰਦਾ ਆਇਆ ਘਰੋਂ, ਕਲਪਿਆ ਪਿਆ ਸੀ, ਦੁਖੀ ਸੀ, ਪਾਣੀ ਪੀਣ ਲੱਗਾ। ਉਹਨਾਂ ਨੇ ਰੂਟੀਨ ਮੁਤਾਬਕ ਕਿਹਾ, ਕਹਿੰਦੇ ਪਿਆਰਿਆ ਜਲ ਛਕਣ ਤੋਂ ਪਹਿਲੇ ਬੋਲ ਵਾਹਿਗੁਰੂ ਵਾਹਿਗੁਰੂ। ਉਹਨੇ ਕੌਲਾ ਜਿਹੜਾ ਸੀ ਨਾ ਪਾਣੀ ਦਾ ਵਗਾ ਕੇ ਮਾਰਿਆ ਦੂਰ। ਕਹਿੰਦਾ ਮੈਂ ਕਿਉਂ ਬੋਲਾਂ, ਤੇਰੇ ਵਾਹਿਗੁਰੂ ਨੇ ਮੈਨੂੰ ਦਿੱਤਾ ਹੀ ਕੀ ਹੈ। ਕਹਿੰਦਾ ਤੇਰੇ ਵਾਹਿਗੁਰੂ ਨੇ ਮੈਨੂੰ ਦਿੱਤਾ ਹੀ ਕੀ ਹੈ। ਹੁਣ ਕੀ ਚੱਲਦਾ, ਤੇਰਾ ਵਾਹਿਗੁਰੂ। ਸੁਣਿਓ, ਕੌਲਾ ਵਗਾ ਕੇ ਮਾਰਿਆ, ਕਹਿੰਦਾ ਤੇਰੇ ਵਾਹਿਗੁਰੂ ਨੇ ਮੈਨੂੰ ਦਿੱਤਾ ਹੀ ਕੀ ਹੈ। ਮਹਾਂਪੁਰਖ ਸਮਝ ਗਏ ਦੁਖੀ ਹੈ, ਪਰੇਸ਼ਾਨ ਹੈ। ਉਹਦੀ ਗੱਲ ਦਾ ਗੁੱਸਾ ਨਹੀਂ ਕੀਤਾ, ਕਿਉਂਕਿ ਸੱਚਾਈ ਇਹ, ਜਿਹੜੇ ਆਮ ਬੰਦੇ ਨੇ ਉਹ ਤੇ ਗੁਣਾਂ ਤੇ ਰੀਝਦੇ ਨੇ, ਪਰ ਮਹਾਂਪੁਰਖ ਕਈ ਵਾਰ ਔਗਣਾਂ ਤੇ ਵੀ ਰੀਝ ਪੈਂਦੇ ਨੇ। ਔਗਣਾਂ ਤੇ ਵੀ ਮਹਾਂਪੁਰਖ ਔਗਣਾਂ ਤੇ ਵੀ ਰੀਝ ਪੈਂਦੇ। ਔਗਣਾਂ ਤੇ ਗਣਕਾ ਦੇ ਕੋਲ ਜਿਹੜੇ ਮਹਾਂਪੁਰਖ ਗਏ ਸੀ, ਔਗਣਾਂ ਤੇ ਰੀਝੇ ਸੀ ਨਾ। ਦੁਰਮਤ ਦੇਖ ਦਇਆਲ ਹੋਏ, ਮਾੜੀ ਮਤ ਵੇਖ ਕੇ ਦਿਆਲ ਹੋ ਗਏ। ਕੋਈ ਨਹੀਂ, ਮਾੜੇ ਕੰਮ ਕਰਦੀ ਏ ਭਾਵੇਂ, ਪਰ ਦਿਆਲਤਾ ਵਿੱਚ ਆ ਕੇ ਤੋਤਾ ਦਿੱਤਾ ਸੀ, ਤੁਹਾਨੂੰ ਸਭ ਨੂੰ ਪਤਾ ਹੈ ਜੀ। ਇਹਨੂੰ ਰਾਮ ਰਾਮ ਜਪਾ। ਤੁਸੀਂ ਲਿਆਓ ਬਾਜ਼ਾਰੋਂ ਕੋਈ ਤੋਤਾ, ਵਾਹਿਗੁਰੂ ਵਾਹਿਗੁਰੂ ਜਪਾਓ, ਕਿੰਨਾ ਕੁ ਜਪਾ ਲਓ, ਜਪਾ ਹੀ ਨਹੀਂ ਸਕਦੇ। ਕੱਲਾ ਤੋਤਾ ਨਹੀਂ ਦਿੱਤਾ, ਆਪਣੀ ਕਮਾਈ ਵੀ ਦੇਤੀ। ਮਹਾਰਾਜ ਤੋਤਾ ਤੇ ਜਰੀਆ, ਕਿਰਪਾ ਤੇ ਤੂੰ ਕਰਨੀ ਹੈ। ਤੇ ਉਹੋ ਹੀ ਗਣਕਾ ਜਿਹਨੂੰ ਨਰਕਾਂ 'ਚ ਢੋਈ ਨਹੀਂ ਸੀ ਮਿਲਣੀ,
ਪਿਆਰਿਓ ਉਹਦਾ ਵੀ ਉਧਾਰ ਹੋਇਆ। ਮੇਰੇ ਕਹਿਣ ਦਾ ਇਸ਼ਾਰਾ ਸਮਝਿਓ, ਆਮ ਬੰਦਾ ਦਿਆਲੂ ਹੁੰਦਾ ਬੰਦੇ ਦੇ ਗੁਣ ਵੱਲ ਵੇਖ ਕੇ, ਗੁਣ ਵੱਲ। ਇਹ ਤੇ ਕੀਰਤਨ ਕਰਦਾ, ਇਹ ਕਥਾ ਕਰਦਾ, ਇਹ ਮਾਇਆ ਵਾਲਾ, ਇਹ ਬੜਾ ਧਨਾੜ ਬੰਦਾ ਹੈ, ਚਲੋ ਇਹਦੇ ਲਈ ਥੋੜਾ ਜਿਹਾ ਫਲੈਕਸੀਬਲ ਹੋ ਜਾਓ। ਤੇ ਜਿਹੜਾ ਕੋਈ ਦੂਜਾ ਹੋਵੇ ਉਹਦੇ ਲਈ ਤੇ ਡੰਡਾ ਚੱਕਿਆ ਹੀ ਹੁੰਦਾ ਹਰ ਵੇਲੇ ਆਪਾਂ, ਹੈ ਜੀ। ਸਚਾਈ ਕਹਿ ਰਹੇ ਹਾਂ, ਸਚਾਈ। ਪਰ ਕਮਾਲ ਦੀ ਗੱਲ, ਆਮ ਬੰਦਾ ਜਦੋਂ ਦਿਆਲੂ ਹੋਏਗਾ ਗੁਣਾਂ ਵੱਲ ਵੇਖ ਕੇ ਹੋਏਗਾ, ਪਰ ਮਹਾਂਪੁਰਖ ਜਦੋਂ ਦਿਆਲੂ ਹੁੰਦੇ ਆ ਨਾ, ਔਗਣਾਂ ਵੱਲ ਵੇਖ ਕੇ ਵੀ ਹੋ ਜਾਂਦੇ ਨੇ, ਹੈ ਜੀ। ਹੁਣ ਬਾਬਾ ਸ਼ਾਮ ਸਿੰਘ ਜੀ ਨੂੰ ਦਇਆ ਆ ਗਈ, ਸਮਝ ਗਏ ਤੇ ਘਰੋਂ ਕਲਪਿਆ ਹੋਇਆ, ਕੁਝ ਬੁਰਾ ਭਲਾ ਨਹੀਂ ਕਿਹਾ। ਕਹਿੰਦੇ ਪਿਆਰਿਆ ਕੁਝ ਦਿਨ 7-8 ਦਿਨ ਸਾਡੇ ਕੋਲ ਰੁਕ, ਜੋ ਜੋ ਤੈਨੂੰ ਚਾਹੀਦਾ ਨਾ ਸਭ ਕੁਝ ਦੇਾਂਗੇ, ਰਹਿਣ ਨੂੰ ਵੀ ਸੋਹਣੀ ਜਗ੍ਹਾ ਦੇਾਂਗੇ, ਖਾਣ ਨੂੰ ਵੀ ਸੋਹਣੇ ਪਦਾਰਥ ਦੇਾਂਗੇ, ਪਹਿਨਣ ਨੂੰ ਵੀ ਸੋਹਣੇ ਕੱਪੜੇ ਦੇਾਂਗੇ, ਤੂੰ ਸਾਡੇ ਕੋਲ ਰੁਕ। ਉਹ ਮਨ 'ਚ ਥੋੜਾ ਸ਼ਰਮ ਜੀ ਮਹਿਸੂਸ ਹੋਈ, ਕਹਿੰਦਾ ਮੈਂ ਤੇ ਕੌਲਾ ਵਗਾ ਕੇ ਮਾਰਿਆ, ਇਹ ਮੇਰੀਆਂ ਲੋੜਾਂ ਪੂਰੀਆਂ ਕਰ ਰਹੇ, ਚਲੋ ਬਾਹਰ ਐਵੇਂ ਦਰ ਤੇ ਭਟਕਣਾ, 7-8 ਦਿਨ ਇੱਥੇ ਰੁਕ ਜਾਂਦੇ ਆ, ਸਭ ਕੁਝ ਮਿਲਣਾ। ਮਹਾਂਪੁਰਖਾਂ ਨੇ ਸਭ ਤੋਂ ਵਧੀਆ ਕਮਰਾ ਉਹਦੇ ਲਈ ਖਿਲਾਤਾ ਡੇਰੇ ਤੇ। ਦਿਨੇ ਰਾਤ ਇਹਦੀ ਸੇਵਾ ਹੋਣੀ ਸ਼ੁਰੂ ਹੋ ਗਈ, ਖਾਣ ਨੂੰ ਵੀ ਚੰਗੇ ਪਦਾਰਥ, ਪਹਿਨਣ ਨੂੰ ਵੀ ਚੰਗੇ ਕੱਪੜੇ ਮਿਲ ਰਹੇ। ਸੁਣਿਓ ਧਿਆਨ ਨਾਲ। 2-4 ਦਿਨ ਜਦੋਂ ਲੰਘੇ ਨਾ ਤੇ ਮਨ 'ਚ ਸੋਚਦਾ ਹੈ, ਕਹਿੰਦਾ ਇੰਨੀ ਸੇਵਾ ਹੋ ਰਹੀ ਮੇਰੀ, ਆ ਮਹਾਂਪੁਰਖ ਕਥਾ ਕੁਥਾ ਜੀ ਕਰਦੇ ਨੇ, ਬਹਿ ਕੇ ਚੱਲ 2 ਮਿੰਟ ਸੁਣੀ ਲਿਆ ਕਰੀ, ਆਖੋ ਧੰਨ ਗੁਰੂ ਰਾਮਦਾਸ ਜੀ ਹੈ, ਧੰਨ ਗੁਰੂ ਰਾਮਦਾਸ। ਏਦਾਂ ਮਨ 'ਚ ਸੋਚਿਆ, ਕਹਿੰਦਾ ਕਥਾ ਕੁਥਾ ਕਰਦੇ ਨੇ, ਬਚਨ ਕਰਦੇ ਨੇ ਸੰਗਤ ਨੂੰ, ਚੱਲ ਮੈਂ ਵੀ 2 ਮਿੰਟ ਸੁਣ ਲਿਆ ਕਰਾਂ, ਗੱਲਾਂ ਕੀ ਕਰਦੇ ਨੇ। ਹੁਣ ਇਹਨੇ ਸੰਗਤ ਵਿੱਚ ਬਹਿਣਾ ਸ਼ੁਰੂ ਕਰਤਾ। ਤੇ ਸਚਾਈ ਇਹ, ਜਿਹੜਾ ਸੰਗਤ ਵਿੱਚ ਆ ਜਾਂਦਾ ਹੈ ਨਾ, ਨਾਮ ਜਪਣ ਵਾਲਿਆਂ ਦੇ ਔਰੇ ਦੇ ਵਿੱਚ ਆ ਜਾਂਦਾ ਹੈ ਨਾ, ਅੱਜ ਨਹੀਂ ਤੇ ਕੱਲ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਉਹਦੇ ਉੱਤੇ ਮਿਹਰਾਂ ਦਾ ਖਾਤਾ ਖੋਲਣਾ ਹੀ ਪੈਂਦਾ ਹੈ। ਜਿਹੜਾ ਆ ਗਿਆ, ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜਾ ਆ ਗਿਆ, ਜਿਹੜਾ ਇੱਕ ਵਾਰੀ ਬਹਿ ਜਾਏਗਾ ਨਾ, ਉਹ ਵਾਈਬ੍ਰੇਸ਼ਨ ਨੇ ਇਹੋ ਜਿਹਾ ਅਸਰ ਪਾਇਆ ਹੁੰਦਾ ਉਸ ਵੇਲੇ, ਪਾਪੀ ਤੋਂ ਪਾਪੀ ਬੰਦੇ ਦਾ ਵੀ ਨਾ ਮਨ ਪਿਘਲ ਜਾਂਦਾ ਹੈ। ਕਈ ਤਰ੍ਹਾਂ ਦੇ ਵਾਅਦੇ ਸੰਗਤ ਵਿੱਚ ਕਰ ਜਾਂਦਾ ਹੈ, ਅੰਦਰ ਹੀ ਅੰਦਰ, ਮੈਂ ਅੱਜ ਤੋਂ ਆਹ ਮਾੜਾ ਕੰਮ ਛੱਡਿਆ, ਅੱਜ ਤੋਂ ਆਹ ਕੰਮ ਛੱਡਿਆ। ਉਹ ਕਿਉਂ? ਕਿਉਂਕਿ ਨਾਮ ਜਪਣ ਵਾਲੇ ਦਾ ਔਰਾ ਉਸ ਵੇਲੇ ਸਭ ਪਾਸੇ ਫੈਲ ਜਾਂਦਾ ਹੈ, ਸਭ ਪਾਸੇ ਉਹ ਇੱਕ ਲਹਿਰ ਜੀ, ਇੱਕ ਚੱਦਰ ਜੀ ਪੈ ਜਾਂਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਬਾਬਾ ਸ਼ਾਮ ਸਿੰਘ ਜੀ ਨੇ ਬਚਨ ਕਰਨੇ ਕਮਾਈ ਸੀ, ਜਿਹਨੇ ਬਚਨ ਸੁਣਨਾ ਉਹਨੇ ਤੇ ਝੂਮਣਾ। ਇਹ ਜਿਹੜਾ ਅਕਿਰਤ ਘਣ ਸੀ, ਜਿਹੜਾ ਕਹਿੰਦਾ ਤੇਰੇ ਵਾਹਿਗੁਰੂ ਨੇ ਮੈਨੂੰ ਦਿੱਤਾ ਕੀ, ਉਹਦੇ ਤੇ ਵੀ ਅਸਰ ਹੋਣਾ ਸ਼ੁਰੂ ਹੋ ਗਿਆ। ਕੁਝ ਦਿਨ ਲੰਘੇ ਇਹਨੂੰ ਸੰਗਤ ਕਰਦੇ ਆ, ਤੇ ਇੱਕ ਦਿਨ ਮਹਾਂਪੁਰਖਾਂ ਨੇ ਵੇਖਿਆ ਹੁਣ ਵੇਲਾ ਹੈ, ਲੋਹਾ ਗਰਮ ਹੈ, ਮਾਰੀਏ ਸੱਟ। ਬੁਲਾ ਲਿਆ ਕੋਲ, ਕਹਿੰਦੇ ਪਿਆਰਿਆ ਇੱਕ ਗੱਲ ਤੇਰੇ ਨਾਲ ਕਰਨੀ ਹੈ। ਕਹਿੰਦਾ ਜੀ ਹੁਕਮ ਕਰੋ। ਕਹਿੰਦੇ ਜੇ ਆਪਣਾ ਇੱਕ ਸੱਜਾ ਹੱਥ ਕੱਟ ਕੇ ਸਾਨੂੰ ਹੁਣੇ ਦੇ ਦੇਵੇਂ ਤੇ ਤੈਨੂੰ 20,000 ਰੁਪਈਆ ਦਿੱਤਾ। ਉਦੋਂ ਦਾ 20,000 ਅੱਜ ਦੇ ਕਈ ਲੱਖਾਂ ਲਾ ਲਓ। ਕਹਿੰਦਾ ਬਾਬਾ ਜੀ ਆ ਕੀ ਕਹੀ ਜਾਂਦੇ, ਆਪਣਾ ਸੱਜਾ ਹੱਥ ਤੁਹਾਨੂੰ ਵੱਢ ਕੇ ਦੇ ਦਿਆਂ, 20,000 ਤੇ ਮੈਂ ਲੈ ਲਾਂਗਾ, ਪਰ ਸਾਰੇ ਕੰਮਕਾਜ ਮੇਰੇ ਲਈ ਔਖੇ ਹੋ ਜਾਣੇ। ਕਹਿੰਦੇ ਤੂੰ ਆਪਣੀ ਕਹੀ ਚੱਲ, ਅਸੀਂ ਆਪਣੀ ਕਹੀ ਚੱਲਦੇ ਆਂ। ਜੇ ਸੱਜੇ ਹੱਥ ਦੇ ਨਾਲ ਨਾਲ ਇੱਕ ਆਪਣੀ ਲੱਤ ਵੱਢ ਕੇ ਵੀ ਦੇ ਦੇਵੇਂ, 50,000 ਤੈਨੂੰ ਹੁਣੇ ਹੀ ਦਿੱਤਾ। ਕਹਿੰਦਾ ਅੱਜ ਮਹਾਂਪੁਰਖਾਂ ਨੂੰ ਕੀ ਹੋ ਗਿਆ, ਇਹ ਕਿਹੋ ਜਿਹੀਆਂ ਗੱਲਾਂ ਕਰਦੇ। ਕਹਿੰਦੇ ਤੂੰ ਆਪਣੀ ਕਹਿ, ਅਸੀਂ ਆਪਣੀ ਕਹਿੰਦੇ ਆ। ਜੇ ਸੱਜੀ ਲੱਤ ਦੇ ਨਾਲ ਨਾਲ ਇੱਕ ਅੱਖ ਦਾ ਡੇਲਾ ਵੀ ਹੁਣੇ ਕੱਢ ਕੇ ਦੇਵੇਂ, ਤੈਨੂੰ ਲੱਖ ਦਿੱਤਾ। ਕਹਿੰਦਾ ਮਹਾਂਪੁਰਖੋ ਇਹ ਕੀ ਭੋਲੀਆਂ ਗੱਲਾਂ, ਕਦੀ ਕਹਿੰਦੇ ਹੱਥ ਦੇ ਦੇ, ਕਦੀ ਕਹਿੰਦੇ ਲੱਤ, ਕਦੀ ਕਹਿੰਦੇ ਅੱਖ ਦੇ ਦੇ। ਇਹ ਕਿਵੇਂ ਹੋ ਸਕਦਾ? ਇਹ ਮੈਂ ਚੀਜ਼ਾਂ ਤੁਹਾਨੂੰ ਕਿਵੇਂ ਦੇ ਸਕਦਾ? ਇਹ ਚੀਜ਼ਾਂ ਤੋਂ ਬਿਨਾਂ ਤੇ ਮੇਰਾ ਜੀਣਾ ਔਖਾ ਹੋ ਜਾਏਗਾ, ਬੜਾ ਮੁਸ਼ਕਲ ਹੋਏਗਾ ਸਫ਼ਰ ਜ਼ਿੰਦਗੀ ਦਾ ਬਾਕੀ ਦਾ ਕੱਟਣਾ। ਮਹਾਂਪੁਰਖ ਕਹਿੰਦੇ ਉਹ ਦਿਨ ਯਾਦ ਕਰ, ਤੂੰ ਕਹਿਣਾ ਸੈਂ ਕਿ ਤੇਰੇ ਵਾਹਿਗੁਰੂ ਨੇ ਮੈਨੂੰ ਦਿੱਤਾ ਕੀ। ਉਹ ਭੋਲਿਆ, ਅੱਜ ਤੇਰੇ ਇੱਕ ਇੱਕ ਅੰਗ ਦੀ ਅਸੀਂ ਹਜ਼ਾਰਾਂ ਰੁਪਈਏ ਕੀਮਤ ਪਾ ਰਹੇ ਆ, ਤੂੰ ਇੱਕ ਵੀ ਅੰਗ ਸਾਨੂੰ ਦੇਣ ਨੂੰ ਤਿਆਰ ਨਹੀਂ। ਆ ਮਾਰਨ ਨੇ ਤੈਨੂੰ ਸੋਹਣਾ ਸਰੀਰ ਦਿੱਤਾ, ਇਹ ਕੋਈ ਛੋਟੀ ਕਿਰਪਾ ਨਹੀਂ ਹੈ। ਇਹ ਕੋਈ ਛੋਟੀ ਕਿਰਪਾ ਨਹੀਂ। ਉਹਦੇ ਕੋਲੋਂ ਪੁੱਛ ਕੇ ਵੇਖੋ ਜਿਹੜੇ ਦੋਵੇਂ ਲੱਤਾਂ ਤੋਂ ਲੰਗੜੇ ਹੁੰਦੇ ਨੇ। ਅਸੀਂ ਤਾਂ ਕਦਰ ਨਹੀਂ ਨਾ ਕਰਦੇ, ਚਲੋ ਮਿਲੇ ਆ ਸਭ ਕੁਝ, ਹਾਂਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਸੇ ਵੇਲੇ ਉਹਨੇ ਪੈਰ ਫੜ ਲਏ, ਕਹਿੰਦਾ ਮੈਂ ਤੇ ਭੁੱਲਿਆ ਮਹਾਂਪੁਰਖੋ, ਮੈਂ ਤਾਂ ਸ਼ੁਕਰਾਨਾ ਕਦੀ ਕੀਤਾ ਹੀ ਨਹੀਂ। ਕਈ ਵਾਰੀ ਅਸੀਂ ਕਹਿੰਦੇ ਫਲਾਣਾ ਬੰਦਾ ਬੜਾ ਗਰੀਬ ਕੋਈ ਨਹੀਂ, ਆ ਕਰੋੜਾਂ ਦੇ ਜਿਹੜੇ ਅੰਗ ਦਿੱਤੇ ਨਾ, ਜੇ ਇਹਨਾਂ ਦਾ ਵੀ ਸ਼ੁਕਰਾਨਾ ਕਰਨ ਲੱਗ ਪਓ ਨਾ, ਉਹ ਵੀ ਥੋੜਾ ਹੈ। ਬੜੀ ਵੱਡੀ ਕਿਰਪਾ ਹੈ। ਹਰ ਪੱਖ ਦੇ ਉੱਤੇ ਉਹਦਾ, ਹਰ ਪਲ ਉਹਦਾ ਸ਼ੁਕਰਾਨਾ ਕਰਿਆ ਕਰੋ।
ਗੁਰੂ ਅਰਜਨ ਦੇ ਪਾਤਸ਼ਾਹ ਕੋਲੋਂ ਪੁੱਛੋ ਮਹਾਰਾਜ ਕਿਵੇਂ ਕਿਵੇਂ ਸ਼ੁਕਰਾਨਾ ਕਰਾਂ। ਮਹਾਰਾਜ ਕਹਿੰਦੇ ਆ ਤੈਨੂੰ ਜਾਚ ਸਿਖਾਉਣਾ। ਜੇ ਪ੍ਰਸਾਦ ਛਤੀ ਅੰਮ੍ਰਿਤ ਪ੍ਰਸ਼ਾਦੇ ਦਾ ਥਾਲ ਅੱਗੇ ਆ ਗਿਆ ਹੀ ਨਾ, ਐਵੇਂ ਮੂੰਹ ਚੱਕ ਕੇ ਖਾਣਾ ਨਾ ਸ਼ੁਰੂ ਕਰ। ਪਹਿਲੀ ਪੌੜੀ ਪੜ ਲੈ, 5 ਵਾਰੀ ਵਾਹਿਗੁਰੂ ਕਰ ਲੈ, ਕੁਝ ਹੋਰ ਨਹੀਂ ਕਰ ਸਕਦਾ, ਇੰਨਾ ਹੀ ਕਹਿ ਦੇ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ। ਉਹ ਰਸਨਾ ਰਾਈ ਨਹੀਂ ਵੀ ਬੋਲ ਕੇ ਅੰਦਰ ਬੋਲ ਦੇ, ਪਰ ਸ਼ੁਕਰਾਨਾ ਕਰ। ਮਹਾਰਾਜ ਤੂੰ ਮੈਨੂੰ ਖਾਣ ਨੂੰ ਦਿੱਤਾ ਹੀ। ਕਈ ਤੇ ਇਹੋ ਜਿਹੇ ਲੋਕ ਨੇ ਜਿਹੜੇ ਇਸ ਵੇਲੇ ਭੁੱਖੇ ਮਰਦੇ ਹੋਣਗੇ, ਤੂੰ ਮੈਨੂੰ ਦਿੱਤਾ ਹੈ ਜੀ। ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੀ। ਜੇ ਪ੍ਰਸਾਦ ਸੁਗੰਧਤ ਤਨ ਲਾਵੇ। ਇਹ ਪਰਫਿਊਮ ਸਪਰੇ ਕਰਦੇ ਨਾ, ਅਸੀਂ ਤੇ ਕਹਿੰਦੇ ਆ ਨਾ ਜੀ ਇਹ $50 ਦੀ ਆ ਗਈ ਸ਼ੀਸ਼ੀ, ਇਹ $10 ਦੀ, ਇਹ $100 ਦੀ। ਅਸੀਂ ਲਿਆਏ ਮਹਿੰਗਾ ਪਰਫਿਊਮ ਲਿਆਏ ਆ, ਇਹ $200 ਦੀ ਲਿਆਏ ਅਸੀਂ। ਉਹ ਪਰਫਿਊਮ ਪਾਉਣ ਲੱਗਾ ਹੈ ਨਾ ਤਾਂ ਵੀ ਸ਼ੁਕਰਾਨਾ ਕਰ। ਸਿਹਤ ਰਾਜੀ ਤਾਂ ਹੀ ਇਹ ਜੱਚਦੀਆਂ ਨੇ ਚੀਜ਼ਾਂ, ਉਤੋਂ ਬਿਨਾ ਕਿੱਥੋਂ ਪਾਉਣੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਕਹਿੰਦੇ ਉਹਦਾ ਸ਼ੁਕਰਾਨਾ ਕਰ। ਡੋਰ ਬੈਲ ਵਜਾਈ ਆ, ਅੰਦਰ ਵੜਨ ਲੱਗਾ ਹੈ, ਸ਼ੁਕਰਾਨਾ ਕਰ। ਭਾਵੇਂ ਕਿਰਾਏ ਦਾ ਮਕਾਨ ਤਾਂ ਵੀ ਸ਼ੁਕਰਾਨਾ ਕਰ। ਸ਼ੁਕਰ ਦਾਤਿਆ ਸਿਰ ਕੱਜਣ ਨੂੰ ਛੱਤ ਤੇ ਦਿੱਤੀ ਹੈ ਨਾ। ਕਈ ਤੇ ਇਹੋ ਜਿਹੇ ਲੋਕ ਜਿਹੜੇ ਸੜਕਾਂ ਦੇ ਉੱਤੇ ਰਾਤਾਂ ਬਤੀਤ ਕਰਦੇ ਨੇ, ਹਰ ਗੱਲ ਦੇ ਉੱਤੇ ਉਹਦਾ ਸ਼ੁਕਰਾਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਨਹੀਂ ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹਰ ਗੱਲ ਦੇ ਉੱਤੇ ਸ਼ੁਕਰਾਨਾ, ਹਰ ਪਲ ਉਹਦਾ ਸ਼ੁਕਰਾਨਾ ਕਰੋ। ਸ਼ੁਕਰਾਨਾ ਕੁੱਲੀ ਤੇ ਦਿੱਤੀ ਹੋ ਨਾ, ਭਾਵੇਂ ਛੋਟਾ ਕਰ ਦਿੱਤਾ ਤੇ ਉਹ ਨਾ। ਮੈਂ ਪਿਛਲੇ ਦੀਵਾਨਾਂ 'ਚ ਵੀ ਬੇਨਤੀ ਕੀਤੀ ਸੀ, ਦੁਨਿਆਵੀ ਪੱਖ ਤੋਂ ਆਪਣੇ ਨੀਵੇਂ ਵਾਲੇ ਪਾਸੇ ਤੱਕੋ। ਨੀਵੇਂ ਵਾਲੇ ਪਾਸੇ ਜੇ ਤੁਹਾਡੇ ਕੋਲ ਕਿਰਾਏ ਦਾ ਵੀ ਮਕਾਨ ਹੈ ਨਾ, ਜੇ ਤੁਸੀਂ ਤੱਕੋਗੇ ਨਾ ਵੱਡੀਆਂ ਵੱਡੀਆਂ ਕੋਠੀਆਂ ਵੱਲ, ਤੁਹਾਡਾ ਮਨ ਕਲਪੇਗਾ। ਉਹਨਾਂ ਵੱਲ ਤੱਕੋ ਜਿਹੜੇ ਸੜਕਾਂ ਦੇ ਉੱਤੇ ਰਾਤਾਂ ਬਤੀਤ ਕਰਦੇ, ਫਿਰ ਸ਼ੁਕਰਾਨਾ ਨਿਕਲੇਗਾ। ਦਾਤਿਆ ਭਾਵੇਂ ਕਿਰਾਏ ਦਾ ਦਿੱਤਾ ਹੀ ਸ਼ੁਕਰ ਹੈ। ਛੱਤ ਥੱਲੇ ਤੇ ਸੌਂਦੇ ਆ ਨਾ, ਕਈਆਂ ਦੇ ਕੋਲ ਤੇ ਛੱਤ ਹੀ ਨਹੀਂ ਹੈ ਜੀ। ਅੱਜ ਗੁਰੂ ਨੇ ਤੁਹਾਨੂੰ ਕਾਰ ਦਿੱਤੀ 5 ਲੱਖ ਵਾਲੀ, ਜਿਹਦੇ ਕੋਲ 50 ਲੱਖ ਵਾਲੀ ਹੈ ਨਾ, ਜੇ ਉਹਦੇ ਵੱਲ ਵੇਖੋਗੇ ਮਨ ਕਲਪੇਗਾ। ਉਹਦੇ ਵੱਲ ਵੇਖੋ ਜਿਹੜੇ ਸਕੂਟਰਾਂ ਦੇ ਉੱਤੇ ਜਾਂਦੇ ਨੇ, ਸਾਈਕਲਾਂ ਦੇ ਉੱਤੇ ਜਾਂਦੇ ਨੇ, ਫਿਰ ਸ਼ੁਕਰਾਨਾ ਕਰੋ। ਸ਼ੁਕਰ ਦਾਤਿਆ 5 ਲੱਖ ਵਾਲੀ ਦਿੱਤੀ ਉਹ। ਜਦੋਂ ਵੀ ਵੇਖਣਾ ਦੁਨਿਆਵੀ ਪੱਖ ਤੋਂ ਆਪਣੇ ਤੋਂ ਨੀਵੇਂ ਵਾਲੇ ਪਾਸੇ ਵੱਲ ਵੇਖਣਾ, ਤੇ ਅਧਿਆਤਮਕਤਾਈ ਦੇ ਪੱਖ ਤੋਂ ਜਦੋਂ ਵੇਖੋ ਆਪਣੇ ਤੋਂ ਉੱਤੇ ਵੇਖੋ। ਤੁਸੀਂ ਜੇ ਇੱਕ ਸੁਖਮਨੀ ਸਾਹਿਬ ਕਰਦੇ, ਜੇ ਉਹਦੇ ਵੱਲ ਵੇਖੋਗੇ ਨਾ ਜਿਹੜਾ ਕੋਈ ਨਹੀਂ ਕਰਦਾ, ਮਨ ਅਹੰਕਾਰੀ ਹੋਏਗਾ। ਉਹਦੇ ਵੱਲ ਵੇਖੋ ਜਿਹੜੇ 5-5 ਰੋਜ਼ ਕਰਦੇ ਨੇ, ਫਿਰ ਮਨ ਨੀਵਾਂ ਰਹੇਗਾ। ਸ਼ੁਕਰ ਹੈ ਦਾਤਿਆ, ਸ਼ੁਕਰ ਹੈ ਇਹ ਵੱਡੇ ਵੱਡੇ ਵੀ ਬੈਠੇ ਨੇ, ਉਹਨਾਂ ਦੇ ਦਰਸ਼ਨ ਮੈਨੂੰ ਕਰਾ ਰਹੇ ਆ, ਤੇ ਕਿਰਪਾ ਕਰ ਉਹਨਾਂ ਦੀ ਗਿਣਤੀ 'ਚ ਮੈਨੂੰ ਲਿਆ। ਦੁਨਿਆਵੀ ਪੱਖ ਤੋਂ ਨੀਵੇਂ ਵਾਲੇ ਪਾਸੇ ਵੇਖਣਾ, ਅਧਿਆਤਮਕਤਾਈ ਦੇ ਪੱਖ ਤੋਂ ਉੱਚੇ ਵਾਲੇ ਪਾਸੇ ਵੇਖੋ। ਸ਼ੁਕਰਾਨਾ ਹਰ ਵੇਲੇ ਸ਼ੁਕਰਾਨਾ। ਇਹ ਕਥਾ ਕਹਾਣੀਆਂ ਇਹਨਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਆਪਾਂ। ਇੱਕ ਵਾਰੀ ਮੇਰਾ ਚਿੱਤ ਕਰਦਾ, ਮਹਾਂਪੁਰਖ ਪੜਾਉਂਦੇ ਸੀ, ਕਥਾ ਕਹਾਣੀਆਂ ਨੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਜਿਹੜੀ ਚੀਜ਼ ਚੋਂ ਗੁਣ ਮਿਲੀ ਜਾਣ, ਬਸ ਇਕੱਠੇ ਕਰੀ ਚੱਲੋ, ਇਕੱਠੇ ਕਰੀ ਚੱਲੋ। ਤੇ ਆਓ ਮਹਾਂਪੁਰਖ ਪੜਾਉਂਦੇ ਸੀ, ਮੇਰਾ ਚਿੱਤ ਕਰ ਪਿਆ। ਸਾਰੀ ਸੰਗਤ ਪਿਆਰ 'ਚ ਕਿਰਪਾ ਕਰਿਓ। ਗੱਲ ਸ਼ੁਕਰਾਨੇ ਦੀ ਚੱਲ ਰਹੀ, ਪੜਿਓ ਪਿਆਰ ਨਾਲ। ਸ਼ੁਕਰਾਨਾ ਸ਼ੁਕਰਾਨਾ ਗੁਰੂ ਰਾਮਦਾਸ ਤੇਰਾ ਸ਼ੁਕਰਾਨਾ। ਸ਼ੁਕਰਾਨਾ ਸ਼ੁਕਰਾਨਾ ਗੁਰੂ ਰਾਮਦਾਸ ਤੇਰਾ ਸ਼ੁਕਰਾਨਾ। ਸ਼ੁਕਰਾਨਾ ਸ਼ੁਕਰਾਨਾ ਬਾਬਾ ਦੀਪ ਸਿੰਘ ਤੇਰਾ ਸ਼ੁਕਰਾਨਾ। ਸ਼ੁਕਰਾਨਾ ਸ਼ੁਕਰਾਨਾ ਸਾਰੇ ਬੋਲੋ ਸਾਰੇ, ਬਾਬਾ ਦੀਪ ਸਿੰਘ ਤੇਰਾ ਸ਼ੁਕਰਾਨਾ। ਅੱਜ ਵੀ ਤੇਰਾ ਸ਼ੁਕਰਾਨਾ, ਕੱਲ ਵੀ ਤੇਰਾ ਸ਼ੁਕਰਾਨਾ। ਅੱਜ ਵੀ ਤੇਰਾ ਸ਼ੁਕਰਾਨਾ, ਕੱਲ ਵੀ ਤੇਰਾ ਸ਼ੁਕਰਾਨਾ। ਰੋਜ਼ ਰੋਜ਼ ਤੇਰਾ ਸ਼ੁਕਰਾਨਾ।
शुकराना शुकराना गुरु रामदास तेरा शुकराना 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 गुरु रामदास तेरा शुकराना जी शुकराना शुकराना बाबा दीप सिंह तेरा शुकराना 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 बाबा दीप सिंह तेरा शुकराना हर सुबह तेरा शुकराना हर शाम तेरा शुकराना हर सुबह तेरा शुकराना हर शाम तेरा शुकराना हर शाम तेरा शुकराना हर रात तेरा शुकराना 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 गुरु रामदास तेरा शुकराना 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 गुरु रामदास तेरा शुकराना संगत बोले बोलो शुकराना शुकराना वाह गुरु रामदास तेरा शुकराना कड़ी कड़ी तेरा शुकराना पल पल तेरा शुकराना कड़ी कड़ी तेरा शुकराना पल पल तेरा शुकराना कड़ी कड़ी तेरा शुकराना पल पल तेरा शुकराना कड़ी कड़ी तेरा शुकराना वाह पल पल तेरा शुकराना पल पल तेरा शुकराना हर श्वास श्वास तेरा शुकराना 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 गुरु रामदास तेरा शुकराना 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 गुरु रामदास तेरा शुकराना जी शुकराना शुकराना बाबा दीप सिंह तेरा शुकराना 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 बाबा दीप सिंह तेरा शुकराना गुरु वाहे गुरु वाहे करो शुकराने वाहे गुरु वाहे और रुचि गुरु वाहे गुरु और रुचि गुरु और गज के गुरमुखो तुसी भी उच्ची गुरु वाहिगुरु 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 वाहिगुरु
ਵਾਹਿਗੁਰੂ ਵਾਹਿਗੁਰੂ। ਸ਼ੁਕਰਾਨਾ ਸ਼ੁਕਰਾਨਾ ਗੁਰੂ ਰਾਮਦਾਸ ਤੇਰਾ ਸ਼ੁਕਰਾਨਾ ਬੋਲੋ। ਸ਼ੁਕਰਾਨਾ ਸ਼ੁਕਰਾਨਾ ਗੁਰੂ ਰਾਮਦਾਸ ਤੇਰਾ ਸ਼ੁਕਰਾਨਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹਰ ਪਲ ਉਹਦਾ ਸ਼ੁਕਰਾਨਾ ਕਰੋ, ਹਰ ਪਲ। ਇੱਕ ਮੈਨੂੰ ਗੱਲ ਚੇਤੇ ਆ ਗਈ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਸਾਡਾ ਇਤਿਹਾਸ ਹੈ ਜੋ ਮੈਂ ਗੱਲ ਬੋਲਣ ਲੱਗਾ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। 10 ਮਿੰਟ ਹੱਦ 15 ਮਿੰਟ ਮੈਂ ਤੁਹਾਡੇ ਹੋਰ ਲੈਣੇ ਨੇ, ਬਸ ਅੰਦਰਲਾ ਟਿਕਾ ਮੈਨੂੰ ਦੇ ਦਿਓ ਹੋਰ ਥੋੜਾ ਜਿਹਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਗੰਗੂ ਸ਼ਾਹ ਹੋਇਆ, ਦਿੱਲੀ ਤੋਂ ਆਇਆ। ਬਹੁਤ ਸਾਰੇ ਨੂੰ ਘਾਟੇ ਪੈ ਗਏ ਸੀ, ਕਾਰੋਬਾਰ ਠੱਪ ਹੋ ਗਏ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਾਹ ਸੁਣ ਕੇ ਨਾ ਗੋਇੰਦਵਾਲ ਸਾਹਿਬ ਆਇਆ। ਗੱਲ ਸੁਣਨ ਵਾਲੀ ਜੇ, ਗੱਲ ਹੋ ਰਹੀ ਸ਼ੁਕਰਾਨੇ ਦੀ। ਸ਼ੁਕਰਾਨਾ ਕਰੋਗੇ ਦਾਤਾਂ ਹੋਰ ਵਧਾਏਗਾ ਦਾਤਾ, ਤੇ ਜੇ ਕਿਸੇ ਗੱਲ ਦਾ ਅਹੰਕਾਰ ਕਰੋਗੇ ਨਾ ਮਿਲੀਆਂ ਦਾਤਾਂ ਵੀ ਡੁੱਲ ਜਾਣਗੀਆਂ, ਭਰਿਆ ਭਾਂਡਾ ਵੀ ਖਾਲੀ ਹੋ ਜਾਏਗਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਗੰਗੂ ਸ਼ਾਹ ਆਇਆ ਦਿੱਲੀ ਤੋਂ ਉੱਜੜ ਕੇ, ਕੁਝ ਪੱਲੇ ਨਹੀਂ ਰਿਹਾ। ਗੁਰੂ ਅਮਰਦਾਸ ਸਾਈਂ ਦੇ ਚਰਨਾਂ ਵਿੱਚ ਜਦੋਂ ਆਇਆ ਤੇ ਬੌਲੀ ਸਾਹਿਬ ਦੀ ਨਾ ਸੇਵਾ ਚੱਲ ਰਹੀ ਸੀ, ਇਹਨੇ ਸੇਵਾ ਸ਼ੁਰੂ ਕਰਤੀ। ਬੜੀ ਸ਼ਿੱਦਤ ਦੇ ਨਾਲ ਤਨ ਕਰਕੇ ਪੂਰਾ ਜਿੰਨਾ ਵੱਧ ਤੋਂ ਵੱਧ ਸਮਾਂ ਦੇ ਸਕਦਾ ਹੈ ਨਾ, ਤਨ ਕਰਕੇ ਮਨ ਕਰਕੇ ਸੇਵਾ ਕਰਨ ਲੱਗ ਪਿਆ। ਇੱਕ ਦਿਨ ਗੁਰੂ ਅਮਰਦਾਸ ਸਾਈਂ ਦੀ ਪੈ ਗਈ ਨਿਗਾਹ। ਜਦੋਂ ਨਿਗਾਹ ਪਈ ਤੇ ਗੰਗੂ ਸ਼ਾਹ ਨੂੰ ਕੋਲ ਬੁਲਾਇਆ। ਕਹਿੰਦੇ ਭਾਈ ਕੀ ਨਾਂ ਹੈ? ਗੰਗੂ। ਮਹਾਰਾਜ ਕਹਿੰਦੇ ਕਿੱਥੋਂ ਆਏ? ਜੀ ਦਿੱਲੀ ਤੋਂ। ਕਿਹੜੀ ਭਾਵਨਾ ਨੂੰ ਲੈ ਕੇ ਸੇਵਾ ਕਰਦਾ ਹੈ? ਕਹਿੰਦਾ ਮਹਾਰਾਜ ਇਦਾਂ ਕਾਰੋਬਾਰ ਬਹੁਤ ਚੱਲਦੇ ਸੀ ਪਰ ਘਾਟੇ ਪੈ ਗਏ, ਹੁਣ ਰਿਹਾ ਕੱਖ ਨਹੀਂ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਤਾ ਕੀ ਕਿਹਾ? ਕਹਿੰਦੇ ਗੰਗੂ ਸ਼ਾਹ ਤੂੰ ਗੁਰੂ ਨਾਨਕ ਦੇ ਘਰ ਦੀ ਤਨ ਤੇ ਮਨ ਕਰਕੇ ਸੇਵਾ ਕੀਤੀ ਹੈ, ਦਿੱਲੀ ਜਾ, ਫਿਰ ਉੱਥੇ ਵਪਾਰ ਸ਼ੁਰੂ ਕਰ, ਕਾਰੋਬਾਰ ਸ਼ੁਰੂ ਕਰ, ਗੁਰੂ ਨਾਨਕ ਬਰਕਤਾਂ ਪਾਏਗਾ। ਹੁਣ ਗੁਰੂ ਅਮਰਦਾਸ ਜੀ ਦੀ ਰਸਨਾ ਤੋਂ ਬਚਨ ਛੋਟੀ ਗੱਲ ਥੋੜੀ, ਰੱਬ ਬੋਲ ਰਿਹਾ ਉੱਤੇ। ਤੇ ਜਦੋਂ ਤੁਰਨ ਲੱਗਾ ਨਾ, 2 ਬਚਨ ਮਹਾਰਾਜ ਨੇ ਨਾਲ ਕਰਤੇ। ਗੰਗੂ ਸ਼ਾਹ 2 ਚੀਜ਼ਾਂ ਦਾ ਧਿਆਨ ਰੱਖੀ, ਕਦੀ ਨਿਤ ਨੇਮ ਨਾ ਛੱਡੀ, ਤੇ ਦੂਸਰਾ ਕਾਰੋਬਾਰ ਜਦੋਂ ਕਰੇਗਾ ਨਾ ਬਾਕੀ ਦੇ ਖਾਤੇ ਜਿੱਥੇ ਲਾਏਗਾ ਉੱਥੇ ਗੁਰੂ ਨਾਨਕ ਦਾ ਵੀ ਇੱਕ ਖਾਤਾ ਲਾ ਲਵੀਂ। ਗੁਰੂ ਨਾਨਕ ਦਾ ਵੀ ਭਾਵ ਦਸਵੰਧ ਕੱਢੀ। 7 ਬਚਨ ਹੁਣ ਗਿਆ ਮਹਾਰਾਜ ਦਾ ਬਚਨ, ਸਤਿਗੁਰੂ ਗੁਰੂ ਅਮਰਦਾਸ ਜੀ ਦਾ ਬਚਨ ਤੇ ਪੂਰਾ ਹੋਣਾ। ਮਿੱਟੀ ਨੂੰ ਵੀ ਹੱਥ ਪਾਵੇ ਸੋਨੇ ਵਰਗਾ ਲਾਭ, ਕਾਰੋਬਾਰਾਂ ਦੀ ਚੜ੍ਹਦੀ ਕਲਾ, ਚੜ੍ਹਦੀ ਕਲਾ, ਬਹੁਤ ਅਮੀਰੀ ਇਹਦੇ ਕੋਲ ਆ ਗਈ, ਕਾਰੋਬਾਰ ਪੂਰੇ ਜ਼ੋਰਾਂ ਤੇ ਚੱਲਣ ਲੱਗ ਪਏ। ਮੈਂ ਗੱਲ ਛੋਟੀ ਕਰਾਂ ਤੇ ਇੱਧਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਇੱਕ ਗਰੀਬ ਬ੍ਰਾਹਮਣ ਆਇਆ। ਬਹੁਤ ਗਰੀਬੀ ਸੀ ਘਰ ਦੇ ਵਿੱਚ, ਔਰ ਸੱਚਾ ਬ੍ਰਾਹਮਣ ਸੀ ਜਿਹੜਾ ਜੁੜਿਆ ਸੀ ਪਰਮੇਸ਼ਰ ਦੇ ਨਾਲ। ਮਹਾਰਾਜ ਨੂੰ ਕਹਿੰਦਾ ਮਹਾਰਾਜ 1.5-2 ਮਹੀਨੇ ਬਾਅਦ ਮੇਰੀ ਬੱਚੀ ਦੀ ਸ਼ਾਦੀ ਹੈ, ਕੁਝ ਮਦਦ ਕਰੋ। ਤੇ ਮਹਾਰਾਜ ਕਹਿੰਦੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਤੈਨੂੰ, ਅਸੀਂ ਚਿੱਠੀ ਲਿਖ ਕੇ ਦੇਨੇ ਆ, ਸਾਡਾ ਸੇਵਾਦਾਰ ਹੈ ਗੰਗੂ ਦਿੱਲੀ, ਜਾ ਕੇ ਉਹਨੂੰ ਆ ਸਾਡੀ ਚਿੱਠੀ ਵਿਖਾ ਦੇ ਵੀ ਉਹਦੇ 'ਚ ਲਿਖਿਆ ਸੀ ਕਿ ਗੁਰੂ ਨਾਨਕ ਦੇ ਖਾਤੇ ਵਿੱਚੋਂ ਇਹਦੀ ਬਾਹ ਫੜ ਲੈ, ਇਹਦੀ ਧੀ ਦਾ ਵਿਆਹ ਹੈ। ਮਹਾਰਾਜ ਨੇ ਆਪਣੇ ਹੱਥਾਂ ਨਾਲ ਲਿਖਿਆ। ਹੁਣ ਉਹ ਚਿੱਠੀ ਲੈ ਕੇ ਕਈ ਹਫ਼ਤਿਆਂ ਦਾ, ਕਈ ਦਿਨਾਂ ਦਾ ਪੈਂਡਾ ਤੈਅ ਕਰਕੇ ਪਹੁੰਚ ਗਿਆ ਦਿੱਲੀ। ਉਦੋਂ ਤੇ ਆ ਨਾ ਜਹਾਜ਼ ਨੇ ਨਾ ਮੋਟਰ ਗੱਡੀਆਂ ਨੇ, ਜਾਂ ਤੇ ਪੈਦਲ ਸਫ਼ਰ ਹੁੰਦੇ ਸੀ ਜਾਂ ਘੋੜਿਆਂ ਦੇ ਉੱਤੇ। ਹਾਂਜੀ, ਕਈ ਦਿਨਾਂ ਦਾ ਪੈਂਡਾ ਤੈਅ ਕਰਕੇ ਜਦੋਂ ਪਹੁੰਚਿਆ ਨਾ, ਐਡਰੈਸ ਮਹਾਰਾਜ ਨੇ ਸਾਰਾ ਕੁਝ ਦਿੱਤਾ ਸੀ, ਉੱਥੇ ਪਹੁੰਚ ਗਿਆ। ਉਹਦੀ ਹੱਟੀ ਤੇ ਬਾਹਰ ਮੁਨੀਮ ਬੈਠਾ ਹੈ, ਕਹਿੰਦਾ ਮੈਂ ਗੰਗੂ ਸ਼ਾਹ ਨੂੰ ਮਿਲਣਾ ਹੈ। ਬਈ ਕੀ ਕੰਮ ਹੈ? ਕਹਿੰਦੇ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਗੰਗੂ ਸ਼ਾਹ ਨੂੰ ਮਿਲਣਾ। ਉਹ ਕਹਿੰਦੇ ਜਾ ਮਿਲ ਲੈ ਅੰਦਰ ਬੈਠੇ। ਜਦੋਂ ਗੰਗੂ ਸ਼ਾਹ ਕੋਲ ਗਿਆ ਤੇ ਗੰਗੂ ਨੂੰ ਪਤਾ ਕੀ ਕਹਿੰਦਾ? ਕਹਿੰਦਾ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ, ਆ ਚਿੱਠੀ ਨਾਲ ਦਿੱਤੀ ਏ ਤੇ ਨਾਲ ਇੰਨੀ ਗੱਲ ਕਹੀ, ਗੁਰੂ ਨਾਨਕ ਦੇ ਖਾਤੇ ਵਿੱਚੋਂ ਮੇਰੀ ਬਾਹ ਫੜ ਲੈ, ਮੇਰੀ ਧੀ ਦਾ ਵਿਆਹ ਹੈ ਆਨੰਦ ਕਾਰਜ।
ਸੁਣਿਓ ਧਿਆਨ ਨਾਲ। ਤੇ ਮੁਨੀਮ ਨੂੰ ਨਾ ਅੰਦਰੋਂ ਉੱਚੀ ਸਾਰੀ ਆਵਾਜ਼ ਮਾਰਦਾ, ਕਹਿੰਦਾ ਮੁਨੀਮ ਜਰਾ ਚੈੱਕ ਕਰ ਕੋਈ ਗੁਰੂ ਨਾਨਕ ਦਾ ਵੀ ਖਾਤਾ ਹੈ। ਮੁਨੀਮ ਨੇ ਵਹੀਆਂ ਚੈੱਕ ਕੀਤੀਆਂ, ਕਹਿੰਦਾ ਇੱਥੇ ਤੇ ਗੁਰੂ ਨਾਨਕ ਦਾ ਖਾਤਾ ਕੋਈ ਨਹੀਂ। ਉਹਨੇ ਇਦਾਂ ਚਿੱਠੀ ਮਹਾਰਾਜ ਦੀ ਫੜੀ ਤੇ ਐ ਵਗਾ ਕੇ ਉਹ ਚਿੱਠੀ ਮਾਰੀ, ਕਹਿੰਦਾ ਐਵੇਂ ਮੂੰਹ ਚੱਕ ਕੇ ਤੁਰੀ ਆਉਂਦੇ ਨੇ, ਸਾਡੇ ਕੋਲ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੇਖੋ ਜਿੰਨੇ ਦਿੱਤਾ ਉਹਨੂੰ ਹੀ ਭੁੱਲ ਗਿਆ। ਜ਼ਿੰਦਗੀ 'ਚ ਚੰਗੇ ਵਕੀਲ ਬਣ ਜਾਓ, ਡਾਕਟਰ ਬਣ ਜਾਓ, ਅਫਸਰ ਬਣ ਜਾਓ, ਜੋ ਮਰਜ਼ੀ ਬਣੋ, ਉੱਚੇ ਤੋਂ ਉੱਚੇ ਮਰਤਬੇ ਤੇ ਪਹੁੰਚੋ, ਜ਼ਿੰਦਗੀ ਵਿੱਚ ਜੋ ਕੁਝ ਮਰਜ਼ੀ ਬਣਿਓ, ਪਰ ਕਦੀ ਅਕਿਰਤ ਘਣ ਨਾ ਬਣਿਓ। ਅਕਿਰਤ ਘਣ ਨਹੀਂ ਬਣਨਾ ਹੈ ਜੀ। ਜਿਨੇ ਸਭ ਕੁਝ ਦਿੱਤਾ ਉਹਨੂੰ ਨਹੀਂ ਭੁੱਲਣਾ। ਸਾਨੂੰ ਸਭ ਕੁਝ ਦਿੱਤਾ ਹੈ ਗੁਰੂ ਰਾਮਦਾਸ ਨੇ, ਬਾਬਾ ਦੀਪ ਸਿੰਘ ਨੇ, ਕਮਾਈ ਵਾਲਿਆਂ ਨੇ, ਮਹਾਂਪੁਰਖਾਂ ਨੇ ਹੈ ਜੀ। ਕਦੀ ਨਾ ਸ਼ੁਕਰੇ ਨਹੀਂ ਬਣਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਉਹ ਕਹਿੰਦਾ ਕੋਈ ਮੇਰੇ ਕੋਲ ਗੁਰੂ ਨਾਨਕ ਦਾ ਖਾਤਾ ਨਹੀਂ, ਐਵੇਂ ਮੂੰਹ ਚੱਕ ਕੇ ਤੁਰੀ ਆਉਂਦੇ ਨੇ। ਮਹਾਰਾਜ ਦਾ ਜਿਹੜਾ ਬਚਨ ਉਹਦੀ ਬੇਦਬੀ ਕਰਤੀ। ਮਹਾਰਾਜ ਨੇ ਕਿਹਾ ਸੀ ਨਿਤਨੇਮ ਨਹੀਂ ਛੱਡਣਾ ਤੇ ਗੁਰੂ ਨਾਨਕ ਦਾ ਖਾਤਾ ਲਾਉਣਾ। ਤੁਸੀਂ ਵੀ ਇੱਕ ਮਿੰਟ ਚੈੱਕ ਕਰ ਲਓ, ਅਸੀਂ ਨਿਤਨੇਮ ਕਰਦੇ ਹਾਂ? ਨਹੀਂ ਕਰਦੇ, ਜ਼ਰੂਰ ਕਰਿਆ ਕਰੋ, ਥੋੜਾ ਕਰ ਲਓ, ਸ਼ੁਰੂਆਤ ਤੇ ਕਰੋ। ਦੂਜੀ ਗੱਲ, ਜੋ ਕਿਰਤ ਕਮਾਈ ਮਹਾਰਾਜ ਨੇ ਦਿੱਤੀ, ਗੁਰੂ ਨਾਨਕ ਦਾ ਖਾਤਾ ਲਾਇਆ ਕਿ ਨਹੀਂ ਲਾਇਆ? ਜੇ ਨਹੀਂ ਲਾਇਆ ਤੇ ਲਾ ਲਓ, ਲਾ ਲਓ। ਦਸਵੰਧ ਕੱਢਣਾ ਹੀ ਕੱਢਣਾ, 10ਵਾਂ ਹਿੱਸਾ ਉਹ ਸਾਡਾ ਹੈ ਹੀ ਨਹੀਂ, ਮਾਲਕ ਦਾ। ਭਾਵੇਂ ਫਿਰ ਜਿੱਥੇ ਮਰਜ਼ੀ ਚੰਗੀ ਥਾਂ ਤੇ ਵੇਖ ਕੇ ਉੱਥੇ ਦੇ ਦਿੱਤਾ, ਚੰਗੀ ਜਗ੍ਹਾ ਤੇ ਆਪ ਵੇਖੋ, ਆਪ ਫੈਸਲਾ ਲੈ ਲਓ, ਉੱਥੇ ਹੈਲਪ ਕਰਤੀ। ਪਰ ਗੁਰੂ ਨਾਨਕ ਦਾ ਖਾਤਾ ਜ਼ਰੂਰ ਲਾਓ। ਮੈਂ ਤੇ ਦਸਵੰਧ ਦੀ ਗੱਲ ਕਰ ਰਿਹਾ। ਅੰਮ੍ਰਿਤਸਰ ਵਿੱਚ ਮੈਂ ਗੁਰੂ ਪਿਤਾ ਜੀ ਗੋਦੀ ਵਿੱਚ ਬੈਠਾ ਇਹ ਗੱਲ ਕਹਿ ਰਿਹਾ। ਕਈ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੀ ਫਰਮ ਦੇ ਵਿੱਚ ਬਾਬਾ ਦੀਪ ਸਿੰਘ ਨੂੰ 25% ਦਾ ਭਾਈਵਾਲ ਬਣਾਇਆ ਹੋਇਆ। 25% ਦਾ। ਮਹਾਰਾਜ ਜੋ ਮੁਨਾਫਾ ਹੋਏਗਾ 25% ਤੁਹਾਡਾ ਹੈ। ਤੇ ਜਿਸ ਫੈਕਟਰੀ ਵਿੱਚ, ਜਿਸ ਫਰਮ ਵਿੱਚ ਬਾਬਾ ਦੀਪ ਸਿੰਘ ਭਾਈਵਾਲ ਬਣੇ, ਹੁਣ ਕਦੀ ਡੁੱਬਣ ਦੇਣਗੇ? ਦੱਸੋ ਉਹਨੂੰ, ਹੈ ਜੀ। ਉਹ ਜਾਊ ਘਾਟੇ 'ਚ? ਕਦੀ ਨਹੀਂ ਜਾ ਸਕਦੇ। ਮੇਰੀ ਬੇਨਤੀ, ਗੁਰੂ ਨਾਨਕ ਦਾ ਖਾਤਾ, ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਦਾ ਖਾਤਾ ਜ਼ਰੂਰ ਲਾਓ, ਜ਼ਰੂਰ। ਤਾਂ ਖੈਰ ਇਹਨੇ ਜਦੋਂ ਇੰਨੀ ਗੱਲ ਕਹੀ ਨਾ, ਐਵੇਂ ਮੂੰਹ ਚੱਕ ਕੇ ਤੁਰੇ ਆਉਂਦੇ ਨੇ, ਕੋਈ ਗੁਰੂ ਨਾਨਕ ਦਾ ਖਾਤਾ ਨਹੀਂ। ਉਹ ਵਿਚਾਰਾ ਅੱਖਾਂ ਵਿੱਚ ਹੰਝੂ ਲੈ ਕੇ ਕਈ ਦਿਨਾਂ ਦਾ ਪੈਂਡਾ ਤੈਅ ਕਰਕੇ ਗੁਰੂ ਅਮਰਦਾਸ ਜੀ ਕੋਲ ਪਹੁੰਚਿਆ। ਜਦੋਂ ਪਹੁੰਚਿਆ, ਮਹਾਰਾਜ ਕਹਿੰਦੇ ਉਹਨੇ ਕੀਤੀ ਮਦਦ। ਜਦੋਂ ਸਾਰੀ ਗੱਲ ਦੱਸੀ ਮਹਾਰਾਜ, ਉਹਨੇ ਤੇ ਇਦਾਂ ਚਿੱਠੀ ਤੁਹਾਡਾ ਰੁੱਕਾ ਇਦਾਂ ਵਗਾ ਕੇ ਮਾਰਿਆ। ਕਹਿੰਦਾ ਗੁਰੂ ਨਾਨਕ ਦਾ ਖਾਤਾ ਨਹੀਂ ਮੇਰੇ ਕੋਲ। ਕਦੀ ਗੁਰੂ ਸ਼ਰਾਪ ਨਹੀਂ ਦਿੰਦਾ, ਪਰ ਕਈ ਵਾਰੀ ਮਾਹੌਲ ਇਹੋ ਜਿਹਾ ਬਣ ਜਾਂਦਾ ਸਾਨੂੰ ਸਿਖਾਉਣ ਦੀ ਖਾਤਰ ਕਿ ਵੇਖੋ ਪਿਆਰਿਓ, ਆ ਚੀਜ਼ਾਂ ਦਾ ਜ਼ਿੰਦਗੀ ਦੇ ਵਿੱਚ ਖਿਆਲ ਰੱਖਣਾ ਹੈ। ਸਹਿਜ ਸੁਭਾਏ ਮਹਾਰਾਜ ਦੀ ਰਸਨਾ ਤੋਂ ਬਚਨ ਨਿਕਲ ਗਿਆ। ਉਹ ਕਹਿੰਦਾ ਮਹਾਰਾਜ, ਉਹ ਕਹਿੰਦਾ ਜੀ ਮੇਰੇ ਕੋਲ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿੱਥੇ ਗੁਰੂ ਨਾਨਕ ਦਾ ਖਾਤਾ ਨਹੀਂ, ਉੱਥੇ ਹੈ ਕਿ ਕੁਝ ਵੀ ਨਹੀਂ। ਵਾਹ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਮਹਾਰਾਜ ਕਹਿੰਦੇ ਉੱਥੇ ਹੈ ਹੀ ਕੁਝ ਨਹੀਂ। ਹੁਣ ਮਹਾਰਾਜ ਦਾ ਬਚਨ ਉਧਰ ਘਾਟੇ ਪੈਣ ਲੱਗ ਪਏ। ਮਹਾਰਾਜ ਨੇ ਬ੍ਰਾਹਮਣ ਦੀ ਮਦਦ ਕਿਸੇ ਹੋਰ ਕੋਲੋਂ ਕਰਵਾਤੀ, ਬਈ ਧੀ ਦਾ ਤੇਰੇ ਘਰ 'ਚ। ਉਧਰ ਘਾਟੇ ਸ਼ੁਰੂ ਹੋਏ, ਕਾਰੋਬਾਰ ਸੋਹਣੇ ਚੱਲਦੇ ਸੀ। ਇੱਕ ਮਿੰਟ 'ਚ ਹੀ ਡਾਊਨਫਾਲ ਵੱਲ ਹੋਣਾ ਸ਼ੁਰੂ ਹੋ ਗਿਆ ਕੰਮ। ਜਦੋਂ ਥੱਲੇ ਡਿੱਗਣਾ ਸ਼ੁਰੂ ਹੋਇਆ ਨਾ, ਉਦੋਂ ਆਈ ਹੋਸ਼। ਹੋ ਮੈਂ ਤੇ ਬਚਨ ਨਹੀਂ ਕਮਾਇਆ, ਦਿੱਤਾ ਤੇ ਗੁਰੂ ਅਮਰਦਾਸ ਨੇ ਸੀ ਸਭ ਕੁਝ। ਮੈਂ ਬਚਨ ਦੀ ਬੇਦਬੀ ਕਰਤੀ ਮਹਾਰਾਜ ਦੇ। ਕਦੀ ਵੀ ਕਮਾਈ ਵਾਲੇ ਮਹਾਂਪੁਰਖਾਂ ਦੇ ਬਚਨ ਦੀ ਬੇਦਬੀ ਨਹੀਂ ਕਰਨੀ, ਗੁਰੂ ਪਿਤਾ ਦੇ ਬਚਨਾਂ ਦੀ ਬੇਦਬੀ ਨਹੀਂ ਕਰਨੀ। ਮੇਰੀ ਬੇਨਤੀ ਹੈ, ਸਹਿਜੇ ਜੋ ਉਹਨਾਂ ਨੇ ਕਹਿਤਾ, ਸਤ ਕਰਕੇ ਸਿਰ ਝੁਕਾ ਦੇ, ਝੁਕਾ ਦੇ। ਸਿਰ ਝੁਕਾਉਣ ਵਿੱਚ ਹੀ ਏਡੀਆਂ ਬਖਸ਼ਿਸ਼ਾਂ ਗੁਰੂ ਨੇ ਦੇ ਦੇਣੀਆਂ। ਤੂੰ ਨਾਮ ਜਪਣ ਵਾਲਿਆਂ ਅੱਗੇ ਸਿਰ ਝੁਕਾਏਗਾ ਨਾ, ਦੁਨੀਆ ਦੇ ਅੱਗੇ ਤੈਨੂੰ ਸਿਰ ਝੁਕਾਉਣ ਦੀ ਲੋੜ ਨਹੀਂ ਪੈਣੀ। ਵਾਹ ਵਾਹ। ਸਤਿ ਸ੍ਰੀ ਅਕਾਲ। ਉਹਨਾਂ ਦੇ ਦਰ ਦਾ ਮੰਗਤਾ ਬਣ ਜਾਏਗਾ ਨਾ, ਲੋਕਾਂ ਦਾ ਮੰਗਤਾ ਬਣਨ ਦੀ ਤੈਨੂੰ ਲੋੜ ਨਹੀਂ ਪੈਣੀ। ਹਰ ਜਗ੍ਹਾ ਤੇ ਉਹਨਾਂ ਨੇ ਤੇਰੀ ਇੱਜ਼ਤ ਪੱਤ ਰੱਖੀ ਜਾਣੀ, ਰੱਖੀ ਜਾਣੀ। ਜਿੰਨੇ ਮਰਜ਼ੀ ਆਈ ਜਾਣ, ਜੋ ਮਰਜ਼ੀ ਕਹਿਣ ਵਾਲੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹੁਣ ਜਦੋਂ ਪਏ ਘਾਟ, ਇੱਕਦਮ ਹੋਸ਼ ਆਈ। ਓਹੋ, ਮੈਂ ਗੁਰੂ ਦਾ ਬਚਨ ਨਹੀਂ ਸੀ ਮੰਨਿਆ। ਆਇਆ ਜੀ ਸ਼ਰਮਿੰਦਾ ਹੋ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ। ਅਜੇ ਦਰਸ਼ਨ ਨਹੀਂ ਕੀਤੇ, ਹੁਣ ਕਿਹੜਾ ਮੂੰਹ ਵਿਖਾਵੇ। ਫਿਰ ਸੇਵਾ ਸ਼ੁਰੂ ਕੀਤੀ।
ਤੇ ਕਈ ਮਹੀਨਿਆਂ ਬਾਅਦ ਨਾ ਮਹਾਰਾਜ ਦੇ ਨਾਲ ਮੁਲਾਕਾਤ ਹੋਈ। ਮਹਾਰਾਜ ਕਹਿੰਦੇ ਉਹ ਤੂੰ ਤੇ ਗੰਗੂ ਸ਼ਾਹ ਹੈ। ਉਸੇ ਵੇਲੇ ਪੈਰ ਫੜ ਲਏ। ਮਹਾਰਾਜ ਮੇਰੇ ਕੋਲੋਂ ਭੁੱਲਾਂ ਹੋਈਆਂ, ਇਦਾਂ ਇਦਾਂ ਘਾਟੇ ਪੈ ਗਏ, ਸਾਰੀ ਗੱਲ ਦੱਸੀ। ਮਹਾਰਾਜ ਦੇ ਜਦੋਂ ਪੈਰ ਫੜੇ ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਂ ਦਾਤਾਂ ਲੈ ਕੇ ਦਾਤੇ ਨੂੰ ਭੁੱਲ ਗਿਆ, ਅਹੰਕਾਰ ਕੀਤਾ, ਕਦੀ ਤੇਰਾ ਸ਼ੁਕਰਾਨਾ ਨਹੀਂ ਕੀਤਾ। ਅਹੰਕਾਰ ਵਿੱਚ ਆ ਕੇ ਮੈਂ ਚਿੱਠੀ ਵੀ ਤੇਰੀ ਵਗਾ ਕੇ ਮਾਰੀ, ਕਿਹਾ ਗੁਰੂ ਨਾਨਕ ਦਾ ਖਾਤਾ ਨਹੀਂ ਮੇਰੇ ਕੋਲ। ਮਹਾਰਾਜ ਅੱਜ ਫਿਰ ਮੈਂ ਰੁਲ ਗਿਆ, ਕਿਰਪਾ ਦਾ ਖਾਤਾ ਖੋਲ। ਪਾਤਸ਼ਾਹ ਸਾਈਂ ਮੇਰੀ ਬਾਹ ਫੜ ਲੈ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ, ਇਤਿਹਾਸਕਾਰਾਂ ਨੇ ਦੋ ਪੱਖ ਲਿਖੇ ਨੇ। ਇੱਕ ਤੇ ਲਿਖਿਆ ਮਹਾਰਾਜ ਕਹਿੰਦੇ ਤੁਸੀਂ ਜਾ ਕੇ ਫਿਰ ਦਿੱਲੀ ਕਾਰੋਬਾਰ ਸ਼ੁਰੂ ਕਰੋ, ਪਹਿਲੇ ਵਾਲੇ ਦਿਨ ਨਹੀਂ ਆਉਣਗੇ ਪਰ ਰੋਟੀਆਂ ਭੁੱਖੇ ਨਹੀਂ ਮਰੋਗੇ। ਤੇ ਕਈਆਂ ਨੇ ਪਿਆਰ ਵਿੱਚ ਇਹ ਵੀ ਲਿਖਿਆ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੁਣ ਪਰਿਵਾਰ ਸਮੇਤ ਇੱਥੇ ਟਿਕ ਜਾਓ, ਸੇਵਾ ਕਰੋ, ਸਿਮਰਨ ਕਰੋ ਤੇ ਆਪਣਾ ਜੀਵਨ ਗੁਰੂ ਦੇ ਲੇਖੇ ਲਾਓ। ਮੇਰੇ ਕਹਿਣ ਦਾ ਇਸ਼ਾਰਾ ਸਮਝੋ, ਜਿਹੜੀ ਮੈਂ ਗੱਲ ਕਰਨੀ ਚਾਹ ਰਿਹਾ ਮੇਨ ਉਹ ਪੁਆਇੰਟ ਤੇ ਰਹੀ ਅਸੀਂ। ਗੰਗੂ ਸ਼ਾਹ ਸਭ ਕੁਝ ਲੈ ਕੇ ਅਕਿਰਤ ਘਣ ਬਣਿਆ, ਕਿੱਥੇ ਦਾ ਕਿੱਥੇ ਆ ਗਿਆ ਥੱਲੇ। ਤੇ ਜੇ ਇਹੋ ਹੀ ਸ਼ੁਕਰਾਨੇ ਕਰਦਾ ਜਾਂਦਾ, ਕਦੀ ਮਹਾਰਾਜ ਨੇ ਪਿੱਠ ਨਹੀਂ ਸੀ ਲੱਗਣ ਦੇਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਜੀ, ਅਰਦਾਸ ਪੂਰੀ ਹੋਣ ਤੋਂ ਬਾਅਦ ਅਹੰਕਾਰ 'ਚ ਨਹੀਂ ਆਉਣਾ। ਵੇਖਿਆ ਮੇਰੀ ਅਰਦਾਸ ਮੰਨੀ ਗਈ। ਜਗ੍ਹਾ ਜਗ੍ਹਾ ਤੇ ਡੀਂਗਾ ਮਾਰ ਮਾਰ ਕੇ ਨਹੀਂ ਦੱਸਣਾ। ਹਾਂ, ਕਿਸੇ ਨੂੰ ਪ੍ਰੇਰਨਾ ਦੇਣ ਵਾਸਤੇ ਦੱਸਣਾ, ਉਹ ਗੱਲ ਕੁਝ ਹੋਰ ਹੁੰਦੀ ਹੈ। ਡੀਂਗਾ ਮਾਰ ਕੇ ਹਉਮੈ ਵਸ ਹੋ ਕੇ ਦੱਸਣਾ, ਵੇਖਿਆ ਮੈਂ ਇਦਾਂ ਕੀਤਾ ਤੇ ਮੇਰੀ ਅਰਦਾਸ, ਉਹ ਫਿਰ ਗਲਤ ਹੋ ਜਾਂਦਾ ਕੰਮ। ਪ੍ਰੇਰਨਾ ਦੇਣ ਵਾਸਤੇ ਦੱਸ ਸਕਦਾ ਮੈਂ ਇਦਾਂ, ਮਹਾਂਪੁਰਖਾਂ ਨੇ ਮੈਨੂੰ ਨੇਮ ਦਿੱਤਾ ਸੀ, ਮੈਂ ਇਦਾਂ ਚੁਪਹਿਰੇ ਕੱਟੇ, ਬਾਬਾ ਦੀਪ ਸਿੰਘ ਨੇ ਮੇਰੀ ਪੈਜ ਰੱਖ ਲਈ, ਚੱਲ ਤੂੰ ਵੀ ਕੱਟਿਆ ਕਰ ਚੁਪਹਿਰੇ। ਪ੍ਰੇਰਨਾ ਦੇਣ ਵਾਸਤੇ ਗੱਲ ਕਰਨੀ ਕੁਝ ਹੋਰ ਗੱਲ ਹੁੰਦੀ, ਪਰ ਈਗੋ ਵਸ ਹੋ ਕੇ ਉਹ ਗੱਲ ਕੁਝ ਹੋਰ ਹੈ। ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਇਹ ਅਰਦਾਸ ਕਰਨ ਦੀ 13ਵੀਂ ਜੁਗਤੀ ਹੈ ਕਿ ਅਰਦਾਸ ਪੂਰੀ ਹੋਣ ਤੋਂ ਬਾਅਦ ਅਹੰਕਾਰ ਕਰਨਾ ਕਰਨਾ, ਉੱਚੀ ਬੋਲੋ, ਅਹੰਕਾਰ ਕਰਨਾ ਕੀ ਕਰਨਾ? ਸ਼ੁਕਰਾਨਾ। ਅੱਜ ਤੁਹਾਡੇ ਕੋਲੋਂ ਆਗਿਆ ਲੈਣੀ ਹੈ। ਦਿਲ ਮੇਰਾ ਵੀ ਥੋੜਾ ਥੋੜਾ ਘਟ ਰਿਹਾ ਹੈ ਜੀ। ਤੇ ਜੋ ਤੁਸੀਂ ਪਿਆਰ ਮਹਾਰਾਜ ਦੀ ਕਿਰਪਾ ਨਾਲ, ਸਾਰੀਆਂ ਰੱਬ ਰੂਪ ਸੰਗਤਾਂ ਦਾ ਸ਼ੁਕਰਾਨਾ, ਮਹਾਂਪੁਰਖਾਂ ਦਾ, ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਰੀ ਅਸੀਸ ਤੁਸੀਂ ਸਭ ਨੇ ਦਿੱਤੀ। ਗੁਰੂ ਰਾਮਦਾਸ ਤੁਹਾਡੇ ਸਦਕਾ ਮੈਂ ਗਰੀਬ ਨੂੰ ਵੀ ਭਾਗ ਲਾਵੇ, ਤੁਸੀਂ ਵੱਡੇ ਹੋ ਸਾਰੇ। ਔਰ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਸੇਵਾ 'ਚ ਹਿੱਸੇ ਪਾਏ ਨੇ, ਜੋ ਅੰਮ੍ਰਿਤਸਰ ਸਾਹਿਬ ਟਰਸਟ ਚੱਲ ਰਿਹਾ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, 1 ਮਿੰਟ ਲਈ ਬਸ ਉੱਠਣਾ ਨਹੀਂ ਕਿਸੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੱਥੇ ਵੈਬਸਾਈਟ ਤੇ ਚਲੇ ਜਾਣਾ paiamandeepsingh.com, ਡਿਟੇਲ ਆ ਜਾਏਗੀ। ਨਹੀਂ ਤੇ ਪੂਰੇ ਵਰਲਡ ਨੂੰ ਪਤਾ ਹੈ 3 ਤੋਂ 4 ਰਾਤੀ 10 ਤੋਂ 11 PTC ਸਿਮਰਨ ਤੇ ਪ੍ਰੋਗਰਾਮ ਚੱਲਦਾ ਹੈ। ਔਰ ਤੁਹਾਡੇ ਬਹੁਤ ਜਾਣਿਆਂ ਦੇ ਰਿਸ਼ਤੇਦਾਰ ਪੰਜਾਬ ਵਿੱਚ ਅੰਮ੍ਰਿਤਸਰ ਰਹਿੰਦੇ ਹੋਣਗੇ, ਭੇਜੋ ਕਿਸੇ ਵੀ ਦਿਨ ਉਹਨਾਂ ਨੂੰ, ਕਿਸੇ ਵੀ ਦਿਨ ਭੇਜੋ, ਸਵੇਰੇ 8 ਤੋਂ ਲੈ ਕੇ ਸ਼ਾਮੀ 7 ਵਜੇ ਤੱਕ, ਜਿਸ ਟਾਈਮ ਮਰਜ਼ੀ ਆ ਜਾਣ। ਆਪਣੀਆਂ ਅੱਖਾਂ ਨਾਲ ਵੇਖਣ ਸੇਵਾਵਾਂ ਕਿਵੇਂ ਚੱਲ ਰਹੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਕਿਵੇਂ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ, ਕਿਵੇਂ ਦਾਤਾ ਬੰਦੀ ਛੁੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਦੁਨਿਆਵੀ ਪੜ੍ਹਾਈ ਵੀ। ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਇੱਕੋ ਛੱਤ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਇਹ ਨਵੇਕਲੀ ਸੇਵਾ ਬਾਪੂ ਜੀ ਨੇ ਸ਼ੁਰੂ ਕਰਾਈ ਸੀ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਇਦਾਂ ਨਹੀਂ ਕਰਨਾ ਜਿਹੜੇ ਸੰਗਤ ਕਰਦੇ ਆ। ਉਹ ਬਜ਼ੁਰਗਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਪਹੁੰਚਾਇਆ ਜਾਂਦਾ। ਅੱਜ ਸਾਡਾ ਸੇਵਾਦਾਰ ਦੁਪਹਿਰੇ ਦੇ ਆਉਂਦਾ ਪ੍ਰਸ਼ਾਦਾ, 2 ਵੇਲੇ ਦਾ ਲੰਗਰ ਪੈਕ ਹੁੰਦਾ, ਗਰਮ ਕਰਕੇ ਉਹ ਫਿਰ ਸ਼ਾਮ ਨੂੰ ਛਕ ਲੈਂਦੇ। ਦੁਪਹਿਰ ਦਾ ਉਦੋਂ ਹੀ ਛਕ ਲੈਂਦੇ, ਸ਼ਾਮ ਦਾ ਫਿਰ ਗਰਮ ਕਰਕੇ ਘਰ ਛਕ ਲੈਂਦੇ। ਤੇ ਅਗਲੇ ਦਿਨ ਜਾਂਦਾ ਸਿੰਘ, ਪੁਰਾਣਾ ਟਿਫਨ ਲੈ ਆਉਂਦਾ ਤੇ ਨਵਾਂ ਦੇ ਆਉਂਦਾ। ਇੱਦਾਂ ਫ੍ਰੀ ਟਿਫਨ ਸੇਵਾ ਵੀ। ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ, 2500 ਪ੍ਰੇਮੀ ਰੋਜ਼ ਮੂੰਹੋਂ ਕਹਿਣਾ ਹੁੰਦਾ, ਰੋਜ਼ ਇੰਨੀ ਸੰਗਤ ਦਾ ਲੰਗਰ ਦਾ ਪ੍ਰਬੰਧ ਇਹ ਬਾਬਾ ਦੀਪ ਸਿੰਘ ਕਰਾਉਂਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਨਾਲ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਬਣਾਈ ਹੈ, ਗੱਡੀ ਬਣਾਈ, ਜਿੱਥੇ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜੀ ਦੇ ਪ੍ਰਵਾਨ ਪਾਰਕ ਦੀ ਸੇਵਾ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਵੀ ਨਾਲ। ਪਿਆਰਿਓ, ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਵੱਡਾ ਦੀਵਾਨ ਹਾਲ ਤੇ ਗੁਰੂ ਘਰ ਵੀ। ਇਹ ਸਾਰੀਆਂ ਚੀਜ਼ਾਂ ਉੱਥੇ ਚੱਲ ਰਹੀਆਂ ਨੇ ਸੇਵਾਵਾਂ। ਕਈਆਂ ਦੀਆਂ ਕਾਰ ਸੇਵਾਵਾਂ ਚੱਲ ਰਹੀਆਂ, ਕਈ ਸੇਵਾਵਾਂ ਚੱਲ ਰਹੀਆਂ ਨੇ। ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ, ਜੋ ਤਿਲਫੁਲ ਤੁਸੀਂ ਦਿੱਤਾ ਹੈ ਆਪਣੇ ਆਪਣੇ ਦਸਵੰਧ ਵਿੱਚੋਂ, ਬਾਪੂ ਦੀਪ ਸਿੰਘ ਤੁਹਾਨੂੰ ਸਾਰਿਆਂ ਨੂੰ ਬਰਕਤਾਂ ਪਾਉਣ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋਭਾ ਸਿੱਖਾਂ ਦੀ ਕਰਾਉਨੈ, ਕਰਨੀ ਆਪ ਕਰਦੈ। ਸੋਭਾ ਸਿੱਖਾਂ ਦੀ ਕਰਾਉਨੈ, ਕਰਨੀ ਆਪ ਕਰਦੈ। ਸੋਭਾ ਸਿੱਖਾਂ ਦੀ ਕਰਾਉਨੈ, ਕਰਨੀ ਆਪ ਕਰਦੈ। ਬੋਲੋ ਸੋਭਾ ਸਿੱਖਾਂ ਦੀ ਕਰਾਉਨੈ, ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ, ਸਭ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਐ ਚੁਕੇ ਸਭ ਸੋਗ ਸੰਤਾਪੇ। ਇਹ ਸਾਰੀ ਸੰਗਤ ਨੇ ਜੋ ਪਿਆਰ ਮਾਣ ਬਖਸ਼ਿਸ਼ ਕੀਤਾ, ਮੈਂ ਗੁਰੂ ਪਿਤਾ ਜੀ ਦੀ ਗੋਦੀ 'ਚ ਖਲੋਤਾ। ਤੁਹਾਡੇ ਸਾਰਿਆਂ ਦੀਆਂ ਮੈਂ ਦੇਣੀਆਂ ਨਹੀਂ ਦੇ ਸਕਦਾ, ਜੋ ਤੁਸੀਂ ਪਿਆਰ ਇਹ ਮਾਣ ਦਿੱਤਾ ਹੈ। ਸਾਰੀ ਅਮਰੀਕਾ ਦੀ ਸੰਗਤ, ਵਿਸ਼ੇਸ਼ ਕਰਕੇ ਨਿਊਯਾਰਕ ਦੇ ਪ੍ਰੇਮੀ, ਜੋ ਜੋ ਵੀ ਤੁਸੀਂ ਭਾਵਨਾ ਦੇ ਨਾਲ ਅਸੀਸ ਬਖਸ਼ੀ ਹੈ, ਤੁਹਾਡੀਆਂ ਅਸੀਸਾਂ ਦਾ ਸਦਕਾ ਹੁਣ ਤੱਕ ਚੱਲੇ ਆ, ਅਗਾਂਹ ਵੀ ਤੁਹਾਡੀਆਂ ਅਸੀਸਾਂ ਦਾ ਸਦਕਾ ਚੱਲੀਏ। ਤੁਹਾਡੇ ਸਾਰਿਆਂ ਦਾ ਮੈਂ ਫਿਰ ਤੋਂ ਧੰਨਵਾਦ ਕਰਦਾ। ਸਮਝ ਲਓ ਕਿ ਮੈਂ ਤੁਹਾਡੇ ਸਾਰਿਆਂ ਦੇ ਇੱਕ ਇੱਕ ਪ੍ਰੇਮੀ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖਿਆ ਹੋਇਆ। ਇਹ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਜੀ, ਸ਼ੁਕਰਾਨਾ। ਹੁਣ ਖੁਸ਼ੀਆਂ ਬਖਸ਼ ਕੇ ਤੋਰਿਓ ਅਤੇ ਸਮੇਂ ਸਿਰ ਏਅਰਪੋਰਟ ਪਹੁੰਚੀਏ, ਸਾਰੇ ਅਗਲੇ ਕਾਰਜ ਉੱਥੇ ਕਰੀਏ। ਫਿਰ 6 ਅਪ੍ਰੈਲ ਨੂੰ ਤੁਹਾਡੇ ਮੁੜ ਦਰਸ਼ਨ ਕਰਨ ਵਾਸਤੇ ਜੋ ਗੁਰੂ ਪਿਤਾ ਜੀ ਲਿਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬੋਲੋ ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ ਕਦੇ ਅਭਿਮਾਨ ਨਾ ਆਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ ਕਦੇ ਅਭਿਮਾਨ ਨਾ ਆਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ ਸੁਖ ਦੁੱਖ ਵੇਲੇ ਤੈਨੂੰ ਯਾਦ ਕਰਾਂ, ਹਰ ਵੇਲੇ ਇਹ ਫਰਿਆਦ ਕਰਾਂ। ਸੁਖ ਦੁੱਖ ਵੇਲੇ ਤੈਨੂੰ ਯਾਦ ਕਰਾਂ, ਹਰ ਵੇਲੇ ਇਹ ਫਰਿਆਦ ਕਰਾਂ। ਬਸ ਇਤਨਾ ਖਿਆਲ ਰੱਖਣਾ ਜੀ ਕਿ ਬੱਚਾ ਤੇਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ
ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਆ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ।
3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ ਹੈ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਹੈ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।